learnt from Israel, Indian forces deployed drones against protesting farmers. Haryana state's decision to use drones to create a database of protesters and launch tear gas against them was directly informed by a visit by the Chief Minister Manohar Lal Khattar to Israel in 2018. Manohar Lal Khattar and his administration have spent the past 6 years trying to replicate Israeli police and army tactics within Haryana state. They unfurled barbed wire on roads, set up concrete barriers, wedged large police vehicles to deter farmers from marching on the capital. But on 8th February, they warned they would use drones to identify any so-called agitators among protesters. We are not aware of relations between Israel and Haryana, but we know Haryana has become very oppressive for its people, even using drones to drop toxic gases on old farmers. 2018 ਸੀਨੀਅਰ ਪੁਲਿਸ ਆਫੀਸ਼ੀਅਲ ਔਰ ਇਹ ਗਏ ਮਈ 2018 ਦੇ ਵਿੱਚ ਵਿਜ਼ਿਟ ਹੋਈ ਜਦੋਂ ਕਿ ਉੱਥੇ ਗ੍ਰੇਟ ਮਾਰਚ ਆਫ ਰਿਟਰਨ ਪ੍ਰੋਟੈਸਟ ਚੱਲ ਰਿਹਾ ਸੀ ਔਰ ਉੱਥੇ ਹਰਿਆਣੇ ਦੇ ਆਫੀਸ਼ੀਅਲ ਇਜ਼ਰਾਈਲੀ ਇੰਟੈਲੀਜੈਂਸ ਨੂੰ ਮਿਲੇ, ਪੁਲਿਸ ਨੂੰ ਮਿਲੇ ਔਰ ਇਹ ਉਹ ਪੀਰੀਅਡ ਸੀ ਜਦੋਂ ਕਿ 73 ਤੋਂ ਜ਼ਿਆਦਾ ਫਲਸਤੀਨੀ ਜਿਹੜੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਇਜ਼ਰਾਈਲੀ ਫੋਰਸਿਸ ਨੇ ਮਾਰਿਆ ਸੀ। ਉੱਥੇ ਉਹਨਾਂ ਨੇ ਕਿਹਾ ਮੋਸਾਦ ਨੂੰ ਕਿ ਜੀ ਸਾਡੀ ਫੋਰਸ ਨੂੰ, ਪੁਲਿਸ ਨੂੰ, ਸਾਡੇ ਅਫਸਰ ਨੂੰ ਵੀ ਟ੍ਰੇਨਡ ਕਰੋ ਔਰ ਇਹ ਸਾਰੇ ਦੇ ਉੱਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਬਹੁਤ ਸਾਰੇ ਜਿਹੜੇ ਨੇ ਫਿਰ ਡੈਲੀਗੇਟ ਆਉਣੇ ਸ਼ੁਰੂ ਹੋ ਗਏ ਇਜ਼ਰਾਈਲ ਦੇ ਹਰਿਆਣੇ ਦੇ ਵਿੱਚ ਔਰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਉਹੀ ਮਾਡਲ ਦੇ ਲਈ ਟ੍ਰੇਨਡ ਕਰ ਦਿੰਦੇ ਹਾਂ ਜੋ ਅਸੀਂ ਇੱਥੇ ਇਸਤੇਮਾਲ ਕਰ ਰਹੇ ਹਾਂ। 2018 ਤੋਂ 3 ਸਾਲ 2021 ਤੱਕ ਪਹੁੰਚਦੇ ਹਾਂ। ਚੀਫ ਮਿਨਿਸਟਰ ਖੱਟਰ ਕ੍ਰੀਏਟਡ ਡਰੋਨ ਇਮੇਜਿੰਗ ਐਂਡ ਇਨਫੋਰਮੇਸ਼ਨ ਸਿਸਟਮਸ of Haryana Drishya as means to accelerate the state's drone program. 29 ਸੂਬਿਆਂ ਚੋਂ ਪਹਿਲੀ ਵਾਰ ਸਾਹਮਣੇ ਆਇਆ ਕਿ ਹਰਿਆਣੇ ਨੇ ਡਰੋਨ ਲਿਆਂਦੇ। ਡਰੋਨ ਕਿੱਥੋਂ ਆ ਗਏ ਅਚਾਨਕ, ਕਿਵੇਂ ਸਿਕਿਉਰਿਟੀ ਕਲੀਅਰੈਂਸ ਦਿੱਤੀ ਤੁਸੀਂ ਆਪਣੇ ਸ਼ਹਿਰੀਆਂ ਦੇ ਉੱਤੇ ਡਰੋਨ ਕਰਨ ਲਈ। ਡਰੋਨਸ ਰਾਹੀਂ ਟੀਅਰ ਗੈਸ ਸ਼ੈਲਸ ਇਵੇਂ ਵਰਸਾਏ ਗਏ ਜਿਵੇਂ ਕੋਈ ਦਾਣੇ ਭੁੰਨੇ ਜਾਂਦੇ ਨੇ ਔਰ ਸੈਂਕੜਿਆਂ ਜ਼ਖਮੀ ਕਰ ਦਿੱਤੇ। ਫਿਰ ਆਇਆ ਵੀ ਪੈਲਟ ਗਨਸ ਜਿਨ੍ਹਾਂ 'ਚ ਲੈਡ ਹੈ ਔਰ ਕਿੰਨਿਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 29 ਫਰਵਰੀ 2024, 18 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਇੰਡੀਆਨਾ ਤੋਂ ਭਾਈ ਸੰਤੋਖ ਸਿੰਘ ਅਤੇ ਵੀਰ ਜਸਵਿੰਦਰ ਸਿੰਘ ਨੂੰ। ਸੋ ਇਹਨਾਂ ਨੇ TV 84 ਦੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਹਾਡੇ ਯਤਨਾਂ ਨਾਲ ਹੀ TV 84 ਰਾਹੀਂ ਸਾਨੂੰ ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਉਹ ਮਿਲ ਰਹੀ ਹੈ ਅਤੇ ਖਾਲਸਾ ਦੇ ਪੱਖ ਵਿੱਚ ਲਾਮਬੰਦੀ ਕਰਨ ਲਈ ਇਹ ਨੈਰੇਟਿਵ ਸਹਾਈ ਹੁੰਦਾ ਹੈ।
ਸੋ ਅਸੀਂ ਸਾਰੇ ਆਪਸੀ ਵੱਖਰੇਵਿਆਂ ਤੋਂ ਉੱਪਰ ਉੱਠ ਕੇ ਸਿੱਖ ਰਾਜ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਈਏ। ਸੋ TV84 ਅਤੇ ਹੋਰ ਪੰਥਕ ਅਦਾਰਿਆਂ ਦੀ ਮਜ਼ਬੂਤੀ ਲਈ ਲਗਾਤਾਰ ਯੋਗਦਾਨ ਪਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੰਤੋਖ ਸਿੰਘ ਅਤੇ ਸਰਦਾਰ ਜਸਵਿੰਦਰ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166195984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੇਂਦਰੀ ਸੁਰੱਖਿਆ ਦਸਤਿਆਂ ਅਤੇ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕੀਤੇ ਗਏ ਜ਼ੁਲਮਾਂ ਦੀ ਜਿਹੜੀ ਕਹਾਣੀ ਵਿੱਚ ਹੁਣ ਇਜ਼ਰਾਈਲ ਦਾ ਨਾਮ ਹੀ ਜਿਹੜਾ ਉਹ ਜੁੜ ਗਿਆ ਔਰ ਮਿਡਲ ਈਸਟ ਆਈਜ਼ ਵਿੱਚ ਛਪੀ ਇੱਕ ਸਟੋਰੀ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਦੋਂ 2018 ਵਿੱਚ ਇਜ਼ਰਾਈਲ ਗਿਆ ਸੀ, ਉਦੋਂ ਇਜ਼ਰਾਈਲ ਵੱਲੋਂ ਪ੍ਰੋਟੈਸਟ ਕਰ ਰਹੇ ਫਲਸਤੀਨੀਆਂ ਦੇ ਖਿਲਾਫ ਡਰੋਨਸ ਰਾਹੀਂ ਟੀਅਰ ਗੈਸ ਦੇ ਜਿਹੜੇ ਗੋਲੇ ਉਹ ਸੱਟੇ ਜਾ ਰਹੇ ਸਨ ਔਰ ਡਰੋਨ ਕੈਮਰਿਆਂ ਦਾ ਇਸਤੇਮਾਲ ਵਿਖਾਵਾ ਕਰਨ ਦੀ ਪਛਾਣ ਲਈ ਵੀ ਕੀਤਾ ਜਾ ਰਿਹਾ ਸੀ ਅਤੇ ਪੈਲਟ ਗਨਸ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਸੀ ਔਰ ਉਦੋਂ ਤੋਂ ਹਰਿਆਣਾ ਪੁਲਿਸ ਦੀ ਮੁਸਾਦ ਵੱਲੋਂ ਟ੍ਰੇਨਿੰਗ ਕੀਤੀ ਗਈ ਅਤੇ ਇਸ ਨਾਲ ਸੰਬੰਧਿਤ ਤਕਨੀਕ ਵੀ ਜਿਹੜੀ ਹੈ ਹਰਿਆਣੇ ਨੂੰ ਦਿੱਤੀ ਗਈ। ਸੋ ਕਿਸਾਨਾਂ ਦੇ ਖਿਲਾਫ ਵਰਤੇ ਗਏ ਡਰੋਨ ਵੀ ਭਾਰਤ ਵਿੱਚ ਹੀ ਬਣੇ ਹਨ। ਸੋ ਜ਼ਾਹਿਰ ਹੈ ਕਿ ਜਿਵੇਂ ਜੂਨ 84 ਦਾ ਘੱਲੂਘਾਰਾ ਇੱਕ ਇੰਟਰਨੈਸ਼ਨਲ ਸਾਜ਼ਿਸ਼ ਸੀ, ਇਸੇ ਤਰ੍ਹਾਂ ਸਿੱਖ ਕਿਸਾਨੀ ਦੇ ਖਿਲਾਫ ਹਿੰਸਾ ਪਿੱਛੇ ਇਹੋ ਜਿਹੀ ਸਾਜ਼ਿਸ਼ ਨਜ਼ਰ ਆ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਅੱਛਾ। ਔਰ ਉਸ ਦੇ ਨਾਲ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਸਤਲੁਜ TV ਨੇ ਸਾਡੇ ਨਾਲ ਲਗਭਗ 1 ਘੰਟੇ ਦਾ ਪੋਡਕਾਸਟ ਕੀਤਾ ਜਿਹਦੇ ਵਿੱਚ ਬੜੀ ਖੁੱਲ੍ਹ ਕੇ ਡਿਸਕਸ਼ਨ, ਭਾਵੇਂ ਉਹ ਅੰਗਰੇਜ਼ੀ ਵਿੱਚ ਹੈ ਲੇਕਿਨ ਫਿਰ ਵੀ ਸਾਡੇ ਵਿਊਅਰਸ ਦੇ ਲਈ ਉਹ ਜਿਹੜੀ ਲਾਈਵ ਬੰਦੀ ਹੋਏਗੀ। ਉਹ ਆਲਰੇਡੀ ਅੱਜ ਦੁਪਹਿਰ ਜਿਹੜਾ ਹੈ ਉਹ TV84 ਦੇ ਵੈਬਸਾਈਟ 'ਤੇ ਵੀ ਉਸ ਨੂੰ ਅਪਲੋਡ ਕੀਤਾ ਗਿਆ ਔਰ ਉਸ ਦੇ ਉੱਤੇ ਵੀ ਸਾਨੂੰ ਬਹੁਤ ਸਾਰੇ ਵਿਊਅਰਸ ਨੇ ਬੜੀ ਪੋਜ਼ਿਟਿਵ ਫੀਡਬੈਕ ਦਿੱਤੀ ਹੈ। ਅਸੀਂ ਸਾਰਿਆਂ ਦਾ ਹੀ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਸਾਡੇ ਇਹਨਾਂ ਦੋਵਾਂ ਵੀਰਾਂ ਨੇ, ਭਾਈ ਸੰਤੋਖ ਸਿੰਘ ਜਿਹੜੇ ਵੱਡੇ ਭਰਾਤਾ ਨੇ, ਜਸਵਿੰਦਰ ਸਿੰਘ ਛੋਟੇ ਨੇ, ਉਹਨਾਂ ਵੱਲੋਂ ਕੀਤਾ ਗਿਆ ਪਰਿਵਾਰਾਂ ਵੱਲੋਂ। ਔਰ ਜਦੋਂ ਅਸੀਂ ਭਾਈ ਸੰਤੋਖ ਸਿੰਘ ਔਰ ਉਹਨਾਂ ਦੇ ਸਮੁੱਚੇ ਹੀ ਪਰਿਵਾਰ ਦਾ ਐਕਸਟੈਂਡਡ ਫੈਮਿਲੀ ਹੈ ਜਿਨ੍ਹਾਂ ਨੇ ਜਿਹੜਾ ਪੰਥਕ ਪਿੜ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੋਇਆ ਜੁਝਾਰੂ ਲਹਿਰ ਦੇ ਵੇਲੇ ਵੀ, ਔਰ ਫਿਰ ਉੱਥੋਂ ਜਦੋਂ ਦੁਬਈ ਗਏ, ਦੁਬਈ ਦੇ ਵਿੱਚ ਵੀ ਉਹਨਾਂ ਨੇ ਬਹੁਤ ਉਪਰਾਲੇ ਕੀਤੇ ਮੂਵਮੈਂਟ ਦੇ ਹਵਾਲੇ ਨਾਲ। ਔਰ ਮੈਂ ਸਮਝਦਾ ਵੀ ਇੱਕ ਪਾਰਟ ਜਿਹੜਾ ਸਾਨੂੰ ਹਮੇਸ਼ਾ ਆਪਣੀ ਇੱਕ ਖਾਮੀ ਨਜ਼ਰ ਆਉਂਦੀ ਹੈ ਮੂਵਮੈਂਟ ਦੀ ਕਿ ਅਸੀਂ ਸ਼ਹੀਦ ਪਰਿਵਾਰਾਂ ਦੀ ਸਾਂਭ ਸੰਭਾਲ ਨਹੀਂ ਕਰ ਸਕੇ, ਲੇਕਿਨ ਭਾਈ ਸੰਤੋਖ ਸਿੰਘ ਹੋਰਾਂ ਨੇ ਸਾਥੀ ਸਿੰਘਾਂ ਦੇ ਨਾਲ ਮਿਲ ਕੇ ਮਾਤਾ ਗੁਜਰੀ ਸਹਾਰਾ ਟਰਸਟ ਜਦੋਂ ਇਹ ਦੁਬਈ ਦੇ ਵਿੱਚ ਹੀ ਸਨ ਬਣਾਇਆ। ਇਹ ਵੱਖਰੀ ਕਹਾਣੀ ਹੈ ਕਿ ਬਾਅਦ ਦੇ ਵਿੱਚ ਕਿੰਨੇ ਹੋਰ ਕਲਾਕਾਰ ਵਿੱਚ ਆ ਵੜਦੇ ਨੇ ਤੇ ਕਿਵੇਂ ਜਿਹੜਾ ਇੱਕ ਚੰਗਾ ਪ੍ਰੋਜੈਕਟ ਹੈ ਉਹ ਗਲਤ ਪਾਸੇ ਤੋਰ ਦਿੱਤਾ ਜਾਂਦਾ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਤਾ ਗੁਜਰੀ ਸਹਾਰਾ ਟਰਸਟ ਇੱਕ ਬਿਗਨਿੰਗ ਸੀ ਜਿਹਦੇ ਥੱਲੇ ਇਹਨਾਂ ਨੇ ਕਾਫੀ ਫੰਡਿੰਗ ਵੀ ਔਰ ਉਸ ਦੇ ਨਾਲ ਫਿਰ ਬਾਕੀਆਂ ਨੇ ਵੀ ਬਾਅਦ ਦੇ ਵਿੱਚ ਹੋਰ ਵੀ ਸ਼ੁਰੂ ਹੋ ਗਏ, ਲੇਕਿਨ ਇਸ ਪਾਸੇ ਵੱਲ ਧਿਆਨ ਜ਼ਰੂਰ ਗਿਆ ਕਿ ਭਾਈ ਅਸੀਂ ਜਿਹੜਾ ਸ਼ਹੀਦ ਪਰਿਵਾਰਾਂ ਦੀ ਮਦਦ ਕਰਨੀ ਹੈ। ਭਾਈ ਸੰਤੋਖ ਸਿੰਘ ਹੋਰਾਂ ਨੇ ਖਾਸ ਤੌਰ 'ਤੇ ਜਿਹੜੇ ਈਵਨ ਸ਼ਹੀਦ ਨੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ, ਉਹਨਾਂ ਨੂੰ ਮਿਲ ਕੇ ਉਹਨਾਂ ਦੇ ਪਿੰਡੋ ਪਿੰਡੀ ਜਾ ਕੇ ਘਰੋਂ ਘਰੀ ਜਾ ਕੇ ਮਦਦ ਕੀਤੀ। ਫਿਰ ਉਹ ਇਸੇ ਹੀ ਕੰਟੈਕਸਟ ਦੇ ਵਿੱਚ ਅਮਰੀਕਾ ਵੀ ਆਏ ਸਨ ਔਰ ਅਮਰੀਕਾ ਦੇ ਵਿੱਚ ਫਾਈਨਲੀ ਉਹਨਾਂ ਨੇ ਸੈਟਲ ਹੋਣ ਦਾ ਫੈਸਲਾ ਕੀਤਾ ਔਰ ਹੌਲੀ ਹੌਲੀ ਹੁਣ ਉਹਨਾਂ ਦੇ ਭਰਾਤਾ ਵੀ ਔਰ ਦੂਸਰੇ ਪਰਿਵਾਰ ਦੇ ਨੌਜਵਾਨ ਵੀ ਆਏ ਨੇ। ਲੇਕਿਨ ਜਿਹੜਾ ਸਮੁੱਚਾ ਪਰਿਵਾਰ ਹੈ ਔਰ ਖਾਸ ਤੌਰ 'ਤੇ ਭਾਈ ਸੰਤੋਖ ਸਿੰਘ ਹੋਰਾਂ ਦੀ ਸਿੰਘਣੀ ਸਾਹਿਬਾਂ, ਮੈਂ ਸਮਝਦਾ ਕਿ ਬੇਸ਼ੱਕ ਜਦੋਂ ਵੀ ਮੈਂ ਮਾਝੇ ਦੀ ਗੱਲ ਕਰਦਾ ਜਿੱਥੇ ਕੁਰਬਾਨੀ ਹੈ, ਸੇਵਾ ਵੀ ਕੁੱਟ-ਕੁੱਟ ਕੇ ਭਰੀ ਹੋਈ ਹੈ, ਪਰ ਜਿਸ ਹੱਦ ਤੱਕ ਜਾ ਕੇ ਉਹ ਹਰ ਆਏ ਗਏ ਨੂੰ ਬਹੁਤ ਵਾਰ ਜਿਹਦੇ ਨਾਲ ਹੁੰਦਾ ਹੈ ਉਹਨੂੰ ਲੱਗ ਰਿਹਾ ਹੁੰਦਾ ਵੀ ਸ਼ਾਇਦ ਇਹ ਲਗਾਵ ਮੇਰੇ ਨਾਲ ਹੀ ਹੈ, ਉਹਨਾਂ ਨੂੰ ਚਾਹ ਚੜ ਜਾਂਦਾ ਕੋਈ ਵੀ ਆਉਂਦਾ। ਔਰ ਤੁਸੀਂ ਵੀ ਉਹਨਾਂ ਦੀ ਮੇਜ਼ਬਾਨੀ ਇੰਜੋਏ ਕੀਤੀ ਹੋਈ ਹੈ। ਔਰ ਇਹ ਵੀ ਹੁੰਦਾ ਹੈ ਜਦੋਂ ਜ਼ਿੰਦਗੀ ਇੱਕ
ਸਹਿਜ ਔਰ ਸੁਲਭ ਦੇ ਦੌਰ 'ਚ ਦਾਖਲ ਹੁੰਦੀ ਹੈ ਤੇ ਕੋਈ ਕੁਦਰਤ ਵੱਲੋਂ ਹੀ ਐਸਾ ਪਾਣਾ ਵਾਪਰਦਾ ਹੈ ਜਿਹੜਾ ਜ਼ਿੰਦਗੀ 'ਚ ਇੱਕ ਇੰਨਾ ਵੱਡਾ ਜ਼ਖਮ ਦਿੰਦਾ ਹੈ, ਘਾਹ ਦਿੰਦਾ ਹੈ ਕਿ ਜਿਹੜਾ ਫਿਰ ਭਰਿਆ ਨਹੀਂ ਜਾਂਦਾ। ਔਰ ਇਹਨਾਂ ਦਾ ਇੱਕੋ ਇੱਕ ਸਪੁੱਤਰ ਬੜਾ ਪ੍ਰੋਮਿਸਿੰਗ ਬਘੇਲ ਸਿੰਘ, ਜਿਹੜਾ ਸੱਚਮੁੱਚ ਹੀ ਬਘੇਲੇ ਵਰਗਾ ਸੀ, ਜਿਵੇਂ ਇੱਕ ਸ਼ੇਰ ਦਾ ਵਰਗਾ, ਇੱਕ ਉਸ ਦਾ ਜਿਗਰਾ ਵੀ ਔਰ ਕੱਦ ਕਾਠ ਵੀ। ਔਰ ਜਦੋਂ ਆਏ ਇੱਥੇ ਦੁਬਈ ਤੋਂ, ਛੋਟਾ ਸੀ ਉਦੋਂ, ਗੱਤਕਾ ਪਹਿਲੀ ਵਾਰ ਬੇਕਰਸਫੀਲਡ ਸੀ ਫੈਮਿਲੀ ਜਦੋਂ ਮੈਂ ਮਿਲਿਆ, ਔਰ ਬੜਾ ਉਹਨੇ ਹੈਂਡਸਮ ਲੱਗਣਾ ਖਾਲਸਾਈ ਬਾਣੇ 'ਚ, ਔਰ ਜਿਵੇਂ ਉਹਨੇ ਤਲਵਾਰ ਘੁਮਾਣੀ, ਔਰ ਜਿਵੇਂ ਔਰ ਫਿਰ ਜਿਉਂ ਜਵਾਨ ਹੁੰਦਾ ਗਿਆ ਯੂਨਾਈਟਿਡ ਸਿੱਖਸ ਦੇ ਕੈਂਪਾਂ ਦੇ ਵਿੱਚ ਵੀ, ਉਹ ਕੈਂਪ ਦਾ ਉਹ ਨੈਚੁਰਲ ਲੀਡਰ ਸੀ, ਜੈਨੂਇਨ ਲੀਡਰ। ਸਾਰੇ ਹੀ ਜਿਹੜੇ ਨੇ ਉਹ ਬਘੇਲ ਹੀ ਹੈ ਉਹਨੂੰ ਹੀ ਲੱਭਦੇ ਹੁੰਦੇ ਸੀ। ਲੇਕਿਨ ਇੱਕ ਟ੍ਰੈਜਡੀ ਦੇ ਵਿੱਚ, ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋਈ। ਔਰ ਇਹ ਬਹੁਤ ਵੱਡਾ ਘਾਟਾ ਸਾਡੇ ਪਰਿਵਾਰ ਲਈ ਨਹੀਂ, ਸਾਡੇ ਸਾਰਿਆਂ ਲਈ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਪੰਥਕ ਪਰਿਵਾਰਾਂ 'ਚੋਂ ਕੋਈ ਬੱਚਾ ਬੱਚੀ ਉਸੇ ਰਾਹ 'ਤੇ ਤੁਰਿਆ, ਉਸੇ ਹੀ ਸੋਚ ਵਾਲਾ, ਕਿਉਂਕਿ ਯੂਨਾਈਟਿਡ ਸਿੱਖਸ ਦੇ ਕੈਂਪਾਂ 'ਚ ਹਿਸਟਰੀ ਕਲਾਸ ਅਕਸਰ ਮੈਂ ਲੈਂਦਾ ਰਹਿੰਦਾ ਸੀ, ਤੇ ਉਹ ਇਹਨਾਂ ਵੈਲ ਵਰਸਡ ਹਰ ਪੱਖੋਂ ਹੀ, 4 ਕਦਮ ਅੱਗੇ, ਔਰ ਦਲੇਰਾਨਾ ਸੋਚ, ਔਰ ਹਰ ਪੱਖੋਂ ਹੀ। ਸੋ ਪਰਿਵਾਰ ਦੇ ਲਈ ਅਜੇ ਵੀ ਜਿਹੜਾ ਉਹਨਾਂ ਦੀਆਂ ਤੁਸੀਂ ਵਹੀਕਲਸ 'ਤੇ ਦੇਖੋਗੇ, ਘਰ ਦੇਖੋਗੇ, ਜਿੱਥੇ ਵੀ ਹਰ ਪਾਸੇ ਉਹਨਾਂ ਦੀ ਜਿਹੜੀ ਆ ਉਹ ਬਘੇਲ ਸਿੰਘ ਤੋਂ ਬਿਨਾਂ ਉਹਨਾਂ ਦੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ। ਲੇਕਿਨ ਫਿਰ ਵੀ ਤੁਹਾਨੂੰ ਟਾਈਮ ਵੀ ਹੀਲਰ ਹੁੰਦਾ ਹੈ, ਇਹ ਗੱਲ ਤੁਹਾਨੂੰ ਸਮਝ ਵੀ ਆਉਂਦੀ ਹੈ ਕਿ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਔਰ ਇਹ ਸਾਰੇ 'ਚ ਸ਼ਾਇਦ ਇਹ ਗਰੀਫ ਔਰ ਇਹ ਇੰਨਾ ਵੱਡਾ ਸਦਮਾ ਵੀ ਤਾਂ ਹੀ ਜਰਿਆ ਜਾਂਦਾ ਹੈ ਕਿਉਂਕਿ ਸਾਂਝਾ ਪਰਿਵਾਰ ਹੈ। ਜਿਵੇਂ ਭਾਈ ਜਸਵਿੰਦਰ ਸਿੰਘ ਉਹਨਾਂ ਦੇ ਛੋਟੇ ਭਰਾਤਾ ਨੇ, ਨਾਲ ਖਲੋਣ ਵਾਲੇ, ਦਲੇਰ, ਹਿੰਮਤੀ, ਔਰ ਉਹਨਾਂ ਦੇ ਅੱਗੋਂ ਪਰਿਵਾਰ ਬੱਚੇ ਜਿਹੜੇ ਨੇ ਪੂਰੇ ਖਾਲਸਾਈ ਬਾਣੇ 'ਚ ਔਰ ਸਿੱਖੀ ਵੈਲਿਊਜ਼ ਨੂੰ ਪਰਨਾਏ ਹੋਏ, ਉਹਨਾਂ ਦਾ ਸਪੁੱਤਰ ਸੁਬੇਗ ਸਿੰਘ, ਇਹ ਸਾਰੇ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਇਸ ਗੱਲ ਦਾ ਮਾਣ ਵੀ ਹੁੰਦਾ ਜਦੋਂ ਮੈਂ ਇਹ ਕਹਿੰਦਾ ਵੀ ਜਦੋਂ ਕਿਸੇ ਨੇ ਅੱਗੋਂ ਸਟੈਂਡਰਡ ਫੜਾਣਾ, ਜਿਹਨੂੰ ਅਸੀਂ ਝੰਡਾ ਕਹਿੰਦੇ, ਤੇ ਉਹ ਆਪਣੇ ਪਰਿਵਾਰਾਂ 'ਚੋਂ ਉਹਨੇ ਹੁਣ ਉੱਤੋਂ ਤਾਂ ਡਿੱਗਣੇ ਨਹੀਂ ਹੈ, ਜਾਂ ਗੋਰਿਆਂ ਕਾਲਿਆਂ ਪੀਲਿਆਂ 'ਚੋਂ ਤਾਂ ਕੋਈ ਸਿੱਖ ਨਹੀਂ ਹੋਣੇ ਜਿਨ੍ਹਾਂ ਨੇ ਅੱਗੋਂ ਖਾਲਿਸਤਾਨ ਦੀ ਗੱਲ, ਉਹ ਪੰਜਾਬ ਦੀ ਮਿੱਟੀ ਦੇ ਜਾਇਆਂ 'ਚ ਹੀ ਹੈ, ਔਰ ਉਹਨਾਂ ਨੇ ਇਸ ਗੱਲ ਨੂੰ ਅੱਗੇ ਤੋਰਨਾ। ਸੋ ਅਸੀਂ ਇਹ ਅਰਦਾਸ ਹੀ ਕਰ ਸਕਦੇ ਹਾਂ ਗੁਰੂ ਚਰਨਾਂ 'ਚ ਕਿ ਮਹਾਰਾਜ ਜਿੱਥੇ ਉਹਨਾਂ ਦੀ ਜ਼ਿੰਦਗੀ 'ਚ ਇੱਕ ਖਲਾ ਹੈ ਉਸ ਨੂੰ ਭਰੇ, ਪੰਥਕ ਸੇਵਾ ਦੇ ਪੇੜ 'ਚ। ਔਰ ਇਹਨਾਂ ਦੀਆਂ ਬੱਚੀਆਂ ਵੀ, ਉਹਨਾਂ ਦੇ ਅੱਗੋਂ ਸਨ ਇਨ ਲॉज ਵੀ, ਜਸਦੀਪ ਸਿੰਘ ਹੈ ਜਾਂ ਪਵਨਦੀਪ ਹੈ ਜਾਂ ਛੋਟੀ ਬੱਚੀ ਮਨਜਿੰਦਰ, ਉਹ ਵੀ ਗੁਰਸਿੱਖ ਪਰਿਵਾਰਾਂ 'ਚ ਜਿਹੜਾ ਹੈ ਇਹ ਬੱਚੀਆਂ ਵਿਆਹੀਆਂ ਗਈਆਂ ਨੇ, ਔਰ ਸਾਰਿਆਂ ਦਾ ਇੱਕ ਪੰਥਕ ਜਜ਼ਬਾ ਹੈ। ਔਰ ਅਸੀਂ ਜਿਹੜਾ ਦੋਨਾਂ ਹੀ ਵੀਰਾਂ ਦਾ, ਸਮੁੱਚੇ ਪਰਿਵਾਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਗ੍ਰੀਨਵੁੱਡ ਫੇਰੀ ਵੇਲੇ, ਅੱਜ ਤੋਂ ਹੀ ਨਹੀਂ ਜਦੋਂ ਵੀ ਹੈ, ਸਾਡਾ ਟਿਕਾਣਾ ਵੀ ਇਹਨਾਂ ਦਾ ਗ੍ਰਹਿ ਹੀ ਹੁੰਦਾ ਹੈ। ਭਾਵੇਂ ਅੱਧੀ ਰਾਤ ਨੂੰ ਆਈਏ, ਭੈਣ ਜੀ ਡੀਕਦੇ ਹੁੰਦੇ ਨੇ ਕਿ ਵੀ ਮੱਕੀ ਦੀ ਰੋਟੀ ਤੇ ਸਾਗ ਬਣਾਉਣਾ ਹੈ, ਐਤਕੀ ਵੀ ਹਾਲਾਂ ਅਸੀਂ ਲੇਟ ਸੀ, 11 ਵਜੇ ਪਹੁੰਚੇ ਹੋਵਾਂਗੇ ਜਾ ਕੇ। ਸੋ ਸਾਡੇ ਲਈ ਹਮੇਸ਼ਾ ਹੀ, ਔਰ ਬਘੇਲ ਸਿੰਘ ਨਾਲ ਮੇਰਾ ਇੱਕ ਖਾਸ ਇੱਕ ਬੌਂਡ ਸੀ ਜਿਹੜਾ ਤੁਸੀਂ ਬਿਆਨ ਨਹੀਂ ਕਰ ਸਕਦੇ। ਹਾਲਾਂ ਚਲੋ ਮੇਰੇ ਲਈ ਪੰਥ ਦੇ ਬੱਚੇ ਬੱਚੀਆਂ ਨੇ, ਪਰ ਜਿਨ੍ਹਾਂ 'ਚ ਤੁਸੀਂ ਹੋਪ ਦੇਖਦੇ ਹੁੰਦੇ ਹੋ, ਪ੍ਰੋਮਿਸ ਦੇਖਦੇ ਹੁੰਦੇ ਹੋ ਕਿ ਭਾਈ ਇਹਨਾਂ 'ਚ ਕ੍ਰੀਏਟਿਵ ਕਰਨ ਦੀ ਭਾਵਨਾ ਹੈ। ਲੇਕਿਨ ਇਹ ਅੱਗੋਂ ਅਕਾਲ ਪੁਰਖ ਦਾ ਹੀ ਹੁਕਮ ਹੁੰਦਾ ਹੈ, ਜਿੱਥੇ ਆ ਕੇ ਤੁਹਾਡਾ ਕੋਈ ਜਿਹੜਾ ਹੈ ਉਹ ਵਸ ਨਹੀਂ ਚੱਲਦਾ, ਇਕੱਲਾ ਵਸ ਨਹੀਂ, ਤੁਸੀਂ ਉਹਨੂੰ ਡਿਬੇਟ ਵੀ ਨਹੀਂ ਕਰ ਸਕਦੇ, ਆਪਣੇ ਆਪ ਨਾਲ ਵੀ ਨਹੀਂ। ਇਸੇ ਲਈ ਗੁਰੂ ਸਾਹਿਬ ਨੇ ਕਿਹਾ ਵੀ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਤੁਸੀਂ ਟੋਟਲ ਸਰੈਂਡਰ ਦੇ ਮੋਡ 'ਚ ਜਾਂਦੇ। ਜਿੱਥੇ ਨਿੱਜੀ ਜੀਵਨ ਦੀਆਂ ਘਟਨਾਵਾਂ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਨੇ, ਪਰਿਵਾਰਾਂ ਦੇ ਕੋਰਸ ਆਫ ਲਾਈਫ ਬਦਲ ਜਾਂਦੇ ਨੇ, ਉੱਥੇ ਅਸੀਂ ਕੌਮਾਂ ਦੀ ਜ਼ਿੰਦਗੀ 'ਚ ਵੀ ਜਿਹੜੇ ਵੱਡੇ ਸਦਮੇ ਨੇ, ਜਦੋਂ ਅਸੀਂ ਘੱਲੂਘਾਰਿਆਂ ਦੀ ਗੱਲ ਕਰਦੇ ਹਾਂ, ਔਰ ਘੱਲੂਘਾਰੇ ਜਿਹੜੇ ਹੋ ਜਾਂਦੇ ਨੇ ਸਾਈਕੀ ਦੇ ਵਿੱਚ, ਮਨੋਵਿਗਿਆਨ ਦੇ ਵਿੱਚ, ਗੇਮ ਚੇਂਜਰ ਵੀ ਹੁੰਦੇ ਨੇ। 18ਵੀਂ ਸਦੀ 'ਚ ਵੱਡਾ ਘੱਲੂਘਾਰਾ ਵਾਪਰਿਆ ਇੱਕ ਦਿਨ 'ਚ, ਆਲਮੋਸਟ ਅੱਧੀ ਸਿੱਖ ਕੌਮ ਜਿਹੜੀ ਹੈ ਉਹ ਕੋਪਰ ਹੀੜੇ ਦੇ ਜਿਹੜਾ ਮੀਲਾਂ ਤੱਕ ਫੈਲੇ ਹੋਏ ਦਾਇਰੇ ਸੀ ਉਹਦੇ 'ਚ ਮਾਰੀ ਗਈ, ਸ਼ਹੀਦ ਹੋਈ। ਅੱਧੇ ਜਿਹੜੇ ਬਚੇ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਸੀ ਜਿਹਦੇ ਸਰੀਰ ਤੇ ਜ਼ਖਮ ਨਾ ਹੋਏ। ਉਸ ਵੇਲੇ ਦਲ ਖਾਲਸਾ ਦੇ ਮੁਖੀ
ਸਰ ਜੱਸਾ ਸਿੰਘ ਆਹਲੂਵਾਲੀ ਹੈ ਜਿਹੜੇ ਬਹੁਤ ਵੱਡਾ ਉਹਨਾਂ ਦਾ ਕੱਦ ਕਾਠ, ਉਹਦੇ 18 ਜ਼ਖਮ ਉਹਨਾਂ ਦੇ ਸਰੀਰ ਤੇ ਵੀ ਸੀ। ਸਭ ਦੇ ਹੀ ਜਿਹੜੇ ਚੋਲੇ ਨੇ ਉਹ ਨਿਚੜ ਰਹੇ ਸੀ ਖੂਨ ਨਾਲ, ਪਰ ਉਸ ਚੋਂ ਇਹ ਰਿਜ਼ੋਲਵ ਸੀ ਕਿ ਵੀ ਨਹੀਂ, ਇਹਨੂੰ ਅਬਦਾਲੀ ਨੂੰ, ਔਰ ਇਕੱਲਾ ਅਬਦਾਲੀ ਨੇ ਘੱਲੂਘਾਰਾ ਹੀ ਨਹੀਂ ਵਰਤਾਇਆ, ਉੱਥੇ ਮੁੜਦਿਆਂ ਫਿਰ ਉਹ ਦਰਬਾਰ ਸਾਹਿਬ ਵੱਲ ਮੁੜਿਆ ਅੰਮ੍ਰਿਤਸਰ, ਔਰ ਉੱਥੇ ਉਹਨੇ ਦਰਬਾਰ ਸਾਹਿਬ, ਅਕਾਲ ਤਖਤ ਸਭ ਜਿਹੜਾ ਉਹ ਜ਼ਮੀਨ ਦੋਜ਼ ਕਰ ਦਿੱਤਾ ਢਾਹ ਕੇ, ਔਰ ਹਰਮੰਦਰ ਸਾਹਿਬ ਦਾ ਸਰੋਵਰ ਵੀ ਕਈ ਡੰਗਰ ਮਾਰ ਕੇ ਉਹਨੂੰ ਭੂਰ ਦਿੱਤਾ। ਲੇਕਿਨ ਤੁਸੀਂ ਜਦੋਂ ਅਸੀਂ ਅੱਜ ਦੇ, ਕਿਉਂਕਿ ਕ੍ਰਾਈਸਿਸ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਵੇਲੇ, ਪੰਥ ਦੀਆਂ ਨਜ਼ਰਾਂ ਸਮੁੱਚੇ ਦੁਨੀਆ ਭਰ ਜਿੱਥੇ ਵੀ ਸਿੱਖ ਕੌਮ ਹੈ ਉਹ ਪੰਜਾਬ ਦੀ ਧਰਤੀ ਵੱਲ ਹੈ, ਕਿਸਾਨਾਂ ਦੀ ਲਹਿਰ ਨਾਲ ਜੁੜਿਆ ਹੋਇਆ ਪਾਰਟ, ਦਿੱਲੀ 'ਚ ਮੋਦੀ ਦੀ ਨੌਟੰਕੀ ਹੈ, 2024 ਦੀਆਂ ਚੋਣਾਂ ਨੂੰ ਲੈ ਕੇ ਕੀ ਕਿੱਧਰ ਨੂੰ ਜਾਏਗਾ ਚੱਲ ਰਿਹਾ, ਤੇ ਫਿਰ ਇਹ ਜ਼ਰੂਰੀ ਹੁੰਦਾ ਕਿ ਤੁਸੀਂ ਉਸ ਕੌਨਟੈਕਸਟ ਨੂੰ ਸਮਝੋ, ਕਿਉਂਕਿ ਸਾਡੇ ਲਈ ਤਾਂ ਕੋਈ ਹੋਰ ਉਦਾਹਰਨਾਂ ਦੇਣ ਦੀ ਲੋੜ ਵੀ ਨਹੀਂ ਰਹਿੰਦੀ। ਹਾਲਾਂਕਿ ਤੁਸੀਂ 36 ਹੋਰ ਫਰੀडम ਮੂਵਮੈਂਟਸ ਜਾਂ 36 ਹੋਰ ਜਿਹੜੀਆਂ ਸਿਵਲਾਈਜੇਸ਼ਨ ਜਾਂ ਲੋਕਾਂ ਨੇ ਸਟਰਗਲਸ ਕੀਤੀਆਂ ਉਹਨਾਂ ਦੀਆਂ ਉਦਾਹਰਨਾਂ ਦੇ ਸਕਦੇ ਹੋ, ਪਰ ਕਿਉਂਕਿ ਇਹ ਤਾਂ ਸਾਡੇ ਆਪਣੇ ਜਿਹੜਾ ਉਹ ਘਰ ਦੇ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਨੇ, ਘੱਲੂਘਾਰਾ ਵਾਪਰਦਾ ਔਰ ਦੁਸ਼ਮਣ ਇਹ ਸਮਝਦਾ ਵੀ ਉਹਨੇ ਤੁਹਾਨੂੰ ਸਬਕ ਸਿਖਾ ਦਿੱਤਾ ਹੈ, ਤੇ 6 ਮਹੀਨੇ ਬਾਅਦ ਉਹ ਜ਼ਖਮੀ ਖਾਲਸਾ ਜਦੋਂ ਤੱਕ ਉਹਨਾਂ ਦੇ ਜ਼ਖਮ ਭਰਦੇ ਨੇ ਹੁੰਦਾ, ਉਹ ਕਹਿੰਦੇ ਨੇ ਵੀ ਨਹੀਂ ਹੁਣ ਅਬਦਾਲੀ ਨੂੰ ਨਹੀਂ ਛੱਡਣਾ, ਔਰ ਉਹਨੂੰ ਡਿਫੀਟ ਕਰਦੇ ਨੇ। ਔਰ ਅਸੀਂ ਦੇਖਦੇ ਹਾਂ ਕਿ ਵਿਦਨ ਮੰਥਸ ਲਾਹੌਰ ਦੇ ਉੱਤੇ ਜਿਹੜਾ ਉਹ ਖਾਲਸੇ ਦਾ ਪਰਚਮ ਝੂਲਦਾ। ਇਹ ਸਾਡਾ ਜਵਾਬ ਹੁੰਦਾ ਜਦੋਂ ਘੱਲੂਘਾਰੇ ਜਾਂ ਜ਼ੁਲਮ ਕੋਈ ਕਰਦਾ, ਉਹਦਾ ਮਤਲਬ ਉਹਦਾ ਜਵਾਬ ਫਿਰ ਇਹੀ ਹੁੰਦਾ ਕਿ ਭਾਈ ਅਸੀਂ ਹੁਣ ਉਦੋਂ ਫਿਰ ਜਦੋਂ ਅਬਦਾਲੀ ਘਬਰਾਇਆ ਹੋਇਆ ਈਵਨ ਸਮਝੌਤੇ ਦੀ ਪੇਸ਼ਕਸ਼ ਵੀ ਕਰਦਾ ਇੱਕ ਸਟੇਜ ਤੇ ਆ ਕੇ, ਉਹ ਕਹਿੰਦੇ ਵੀ ਤੁਹਾਨੂੰ ਜੰਗ ਦੇ ਮੈਦਾਨ 'ਚ ਮਿਲਾਂਗੇ, ਹੁਣ ਇਵੇਂ ਨਹੀਂ। ਔਰ ਇਤਿਹਾਸ ਗਵਾਹ ਹੈ ਕਿ ਕਿਵੇਂ 17 ਵਾਰ ਹਮਲਾਵਰ ਹੋਣ ਵਾਲਾ ਅਬਦਾਲੀ ਅਲਟੀਮੇਟਲੀ ਬੇਬਸ ਹੋ ਕੇ ਦੁਨੀਆ ਤੋਂ ਤੁਰ ਜਾਂਦਾ ਹੈ। ਉਹਦਾ ਪੁੱਤਰ ਤੈਮੂਰ ਵੀ ਉਹੀ ਯਤਨ ਕਰਦਾ ਹੈ, ਉਹਦਾ ਅੱਗੋਂ ਸ਼ਾਹ ਜਮਾਨ, ਔਰ ਉਹ ਇੱਧਰ ਵੀ ਫਿਰ ਤੀਸਰੀ ਜਨਰੇਸ਼ਨ ਸਿੱਖਾਂ ਦੀ ਖਲੋ ਜਾਂਦੀ ਹੈ ਜਦੋਂ 18 ਸਾਲਾਂ ਦਾ ਮਹਾਰਾਜਾ ਰਣਜੀਤ ਸਿੰਘ ਸ਼ੁਖਰ ਚੱਕੀਆ ਮਿਸਲ ਦਾ ਮੁਖੀ ਸਮਣ ਬੁਰਜ ਲਾਹੌਰ ਦੇ ਉੱਤੇ ਘੋੜ ਤੇ ਸਵਾਰ ਉੱਪਰ ਵੱਲ, ਕਿਉਂਕਿ ਸ਼ਾਹ ਜਮਾਨ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ ਅੰਦਰ ਕਿਲੇ ਦੇ ਵਿੱਚ ਹੈ, ਉਹਨੂੰ ਕਹਿੰਦਾ ਓਏ ਅਬਦਾਲੀ ਦੇ ਪੋਤਰਿਆ ਬਾਹਰ ਨਿਕਲ, ਤੇ ਚੜ੍ਹਤ ਸਿੰਘ ਦੇ ਪੋਤਰੇ ਦੇ ਹੱਥ ਦੇਖ। ਇਵੇਂ ਇਤਿਹਾਸ ਜਿਹੜਾ ਤੁਹਾਨੂੰ ਇਨਸਪਾਇਰ ਕਰਦਾ ਹੈ, ਇਵੇਂ ਹੀ ਮੋਟੀਵੇਟ ਕਰਦਾ ਹੈ। ਔਰ ਅਸੀਂ ਸਮਝਦੇ ਹਾਂ ਕਿ ਬਈ 47 ਤੱਕ ਪਹੁੰਚਦੇ ਹਾਂ ਅਸੀਂ, ਜਿਨ੍ਹਾਂ ਦੇ ਵਸ ਪਏ, ਜਦੋਂ ਮੈਂ ਇਹ ਟਰਮ ਯੂਜ਼ ਕਰਦਾ ਕਿ ਮੁਗਲਾਂ ਤੋਂ ਵੱਧ ਜ਼ਾਲਮ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ, ਇਸ ਕੰਬੀਨੇਸ਼ਨ ਉਹਨਾਂ ਨੇ ਵੀ ਦੇਖਿਆ ਹੋਇਆ ਸੀ। ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਬ੍ਰਾਹਮਣ ਜ਼ਾਲਮ ਹੈ, ਠੱਗ ਹੈ, ਅਕਿਰਤ ਕਾਣ ਹੈ, ਹੋਰ ਸਭ ਕੁਝ ਹੈ, ਗਧਾ ਨਹੀਂ ਹੈ। ਉਹਨਾਂ ਨੂੰ ਇਹ ਪਤਾ ਹੈ ਵੀ ਇਸੇ ਲਈ ਉਹਨਾਂ ਨੇ ਪਹਿਲਾ ਡੇਂਜਰ ਜਿਹੜਾ ਹੈ ਉਹਨਾਂ ਨੇ ਇਹ ਭਾਪ ਲਿਆ ਸੀ, ਔਰ ਉਸ ਦੇ ਹੀ ਥੱਲੇ ਉਹਨਾਂ ਨੇ 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬ, ਆਈਡੀਓਲੋਜੀਕਲੀ ਤਾਂ ਗੁਰੂ ਨਾਨਕ ਸਾਹਿਬ ਨੂੰ ਹੀ ਚੈਲੰਜ ਉਹਨਾਂ ਨੇ ਕਰਕੇ ਕੀ ਉਹ ਅਸੀਂ ਹਮੇਸ਼ਾ ਡਿਸਕਸ ਕਰਦੇ ਹਾਂ, ਪਰ ਅਸੀਂ ਇਹਨਾਂ ਜੇ 75-76 ਸਾਲ ਦੀ ਹਿਸਟਰੀ ਦੀ ਗੱਲ ਕਰੀਏ, ਫਿਰ 37 ਸਾਲ ਉਹਨਾਂ ਨੇ ਇਹੀ ਨਕਲੀ ਗੁਰੂ ਡੰਬ ਵੀ ਖੜਾ ਕੀਤਾ, ਤੁਹਾਨੂੰ ਡਿਨਾਈ ਕੀਤੇ ਤੁਹਾਡੇ ਹਕੂਕ। 68% 62% ਪੰਜਾਬ ਤਾਂ 47 'ਚ ਜਿਹੜਾ ਪਾਕਿਸਤਾਨ ਦਾ ਹਿੱਸਾ ਬਣ ਗਿਆ ਸੀ, ਜਿਹੜਾ 38% ਪੰਜਾਬ ਸੀ ਉਹਦੇ 1 ਨਵੰਬਰ 1966 ਨੂੰ 4 ਟੋਟੇ ਕੀਤੇ, ਪੰਜਾਬ, ਹਰਿਆਣਾ, ਹਿਮਾਚਲ ਔਰ ਚੰਡੀਗੜ੍ਹ। ਫਿਰ ਉਹਨਾਂ ਨੇ ਕਿਵੇਂ ਜਿਹੜਾ ਉਹ ਸਾਰਿਆਂ ਨੂੰ ਦਬਾਉਣਾ ਚਾਹਿਆ, ਪਰ ਜਦੋਂ ਸਿੱਖ ਕੌਮ ਨੇ ਆਪਣੀ ਰਿਜ਼ੀਲੀਅੰਸ, ਆਪਣੇ ਹੱਕਾਂ ਦੀ ਗੱਲ ਜਾਰੀ ਰੱਖੀ, ਤਾਂ ਫਿਰ ਅਸੀਂ ਦੇਖਦੇ ਹਾਂ ਜੂਨ 84 ਦਾ ਘੱਲੂਘਾਰਾ। ਔਰ ਅਕਸਰ ਅਸੀਂ ਕਹਿੰਦੇ ਹਾਂ ਕਿ ਵੀ ਉਹਨਾਂ ਦੇ ਤਾਕਤ ਦੇ ਗਲਿਆਰਿਆਂ 'ਚ ਕਿਹਾ ਜਾਂਦਾ ਸੀ ਕਿ ਸਿੱਖ ਤੇ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਫਿਰ ਜੇ ਅਸੀਂ ਪਿਛਲੇ 4 ਦਹਾਕਿਆਂ ਵੱਲ ਦੇਖੀਏ ਤੇ ਕਿਹੜਾ ਟੈਕਟਿਕ, ਕਿਹੜਾ ਹਥਿਆਰ, ਕਿਹੜੀ ਟੈਕਨੀਕ ਜਿਹੜੀ ਦੁਨੀਆ 'ਚ ਅਵੇਲੇਬਲ ਹੋਈ ਜਾਂ ਕਿਸੇ ਨੇ ਹੁਣ ਤੱਕ ਵਰਤੀ ਹੈ, ਉਹ ਉਹਨਾਂ ਨੇ ਸਿੱਖਾਂ ਨੂੰ ਸੁਪਰੈਸ ਕਰਨ ਲਈ, ਸਿੱਖਾਂ ਨੂੰ ਬਦਨਾਮ ਕਰਨ ਲਈ, ਸਿੱਖਾਂ ਦਾ ਮਨੋਬਲ ਤੋੜਨ ਲਈ, ਸਿੱਖਾਂ ਨੂੰ ਐਨਾਹੀਲੇਟ ਕਰਨ ਦੇ ਲਈ ਨਹੀਂ ਵਰਤੀ। ਉਹ ਸਾਡੀ ਅਕਸਰ ਡਿਸਕਸ਼ਨ ਦਾ ਹੀ ਹਿੱਸਾ ਹੁੰਦਾ ਕਿ ਭਾਈ ਕੀ ਤਰੀਕੇ ਉਹਨਾਂ ਨੇ ਕੀਤੇ। ਔਰ ਜਦੋਂ ਅਸੀਂ 2020 ਜਦੋਂ ਕੋਵਿਡ ਦੇ ਨਾਲ ਦੁਨੀਆ ਜੂਝ ਰਹੀ ਸੀ, ਔਰ ਉਦੋਂ ਵੀ ਇਹਨਾਂ ਨੂੰ ਸੁੱਝ ਰਿਹਾ ਸੀ ਕਿ ਵੀ ਇਹ ਪੰਜਾਬ ਦੀ ਧਰਤੀ ਤੇ ਬੈਠੇ ਜਿਹੜੇ ਆਪਣੇ ਆਪ ਨੂੰ ਜੱਟ ਜ਼ਿਮੀਂਦਾਰ ਕਹਿੰਦੇ ਨੇ,
ਸਰਦਾਰ ਕਹਾਉਂਦੇ ਨੇ, ਇਹਨਾਂ ਦੀ ਪਹਿਲਾਂ ਜ਼ਿੰਮੇਦਾਰੀ ਤਾਂ ਖੋ, ਇਹਨਾਂ ਨੂੰ ਮੁਜ਼ਾਹਰੇ ਬਣਾਓ। ਔਰ 3 ਖੇਤੀ ਕਾਨੂੰਨ ਜਿਹੜੇ ਨੇ ਉਹ ਆਰਡੀਨੈਂਸ ਰਾਹੀਂ ਕੋਵਿਡ ਦੇ ਚੱਲਦਿਆਂ ਲਿਆਂਦੇ। ਫਿਰ ਆਰਡੀਨੈਂਸ 6 ਮਹੀਨੇ ਦੇ ਵਿੱਚ ਕਾਨੂੰਨ ਬਣਾਉਣ ਲਈ ਪਾਰਲੀਮੈਂਟ ਵੱਲੋਂ ਪਾਸ ਕਰਨਾ ਪੈਂਦਾ। ਪਾਰਲੀਮੈਂਟ ਦੇ ਵਿੱਚ ਵੀ ਇੰਨੇ ਵੱਡੇ ਫੈਸਲੇ ਬਿਨਾਂ ਈਵਨ 5 ਮਿੰਟ ਦੀ ਡਿਸਕਸ਼ਨ ਵੀ ਨਹੀਂ। ਤੁਸੀਂ ਜੇ ਇਹਨਾਂ ਦਾ ਗਵਰਨਿੰਗ ਸਟਾਈਲ ਦੇਖੋ, ਨਾ 3 ਖੇਤੀ ਕਾਨੂੰਨ ਪਾਰਲੀਮੈਂਟ 'ਚ ਪਾਸ ਕਰਾਉਣ ਲੱਗੇ ਉਹਦੇ ਤੇ ਕੋਈ 10 ਮਿੰਟ ਦੀ ਡਿਸਕਸ਼ਨ ਹੋਈ। ਤੇ ਜਿੱਦਣ ਫਿਰ ਸਿੱਖ ਕੌਮ ਦੀ ਰੈਜ਼ੀਲੀਅੰਸ ਨੇ ਇਹਨੂੰ ਗੋਡੇ ਟੇਕਣ ਤੇ ਮਜਬੂਰ ਕੀਤਾ ਮੋਦੀ ਨੂੰ, ਉਦੋਂ ਵੀ 3 ਖੇਤੀ ਕਾਨੂੰਨ ਵਾਪਸ ਲੈਣ ਲੱਗਿਆਂ ਵੀ 5 ਮਿੰਟ ਦੀ ਡਿਸਕਸ਼ਨ ਵੀ ਪਾਰਲੀਮੈਂਟ 'ਚ ਨਹੀਂ ਹੋਈ। ਉਹ ਖਲੋ ਕੇ ਹੀ ਜਿਹੜਾ ਉਹਨੂੰ ਕਰਦਾ, ਔਰ ਪਾਰਲੀਮੈਂਟ ਦੇ ਵਿੱਚ ਵੀ ਬਿਨਾਂ ਹੁਣ ਇਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਵੀ ਇਹਨਾਂ ਦੇ ਜਿਹੜੇ ਡਿਜ਼ਾਈਨ ਬਣਦੇ ਨੇ, ਇਹਨਾਂ ਦੀਆਂ ਏਜੰਸੀਆਂ ਜਿਸ ਢੰਗ ਦੇ ਨਾਲ ਕੰਮ ਕਰਦੀਆਂ ਨੇ, ਉਹਨਾਂ ਦਾ ਸਟਾਈਲ ਕੀ ਹੈ। ਬਿਲਕੁਲ। ਲੇਕਿਨ ਜਿਸ ਦਿਨ 3 ਖੇਤੀ ਕਾਨੂੰਨ ਵਾਪਸ ਲਏ, ਉਦੋਂ ਉਹਨਾਂ ਦੀ ਜੋ ਅੱਜ ਵਾਪਰ ਰਿਹਾ ਹੈ ਸਾਰੇ ਸਮੇਂ 'ਚ, ਉਹਦੀ ਸਕ੍ਰਿਪਟ ਲਿਖੀ ਗਈ ਕਿ ਭਾਈ ਉਹਨਾਂ ਨੇ ਜਿਹੜਾ ਉਹ ਕਿਵੇਂ ਡਾਇਸਪੋਰਾ ਨੂੰ ਸਬਕ ਸਿਖਾਉਣਾ ਹੈ, ਜਿਹਦੇ 'ਚੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇਖਦੇ ਹਾਂ। ਹਾਲਾਂਕਿ ਉਹ ਹਿਡੀਅਸ ਤਰੀਕੇ ਨਾਲ 84 ਤੋਂ ਹੀ ਚੱਲ ਰਿਹਾ ਸੀ, ਫਿਰ ਖੁੱਲ੍ਹ ਕੇ ਸਾਹਮਣੇ ਆ ਗਏ। ਹੁਣ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਮਹਿਜ਼ ਕੋਈ ਜਿਵੇਂ ਉੱਥੇ ਬੈਠੇ ਜਿਹੜੇ ਸਿੰਪਲਿਸਟਿਕ ਕਿਸਮ ਦੇ ਆਥਰ ਨੇ ਉਹ ਕਹਿਣਗੇ ਜੀ ਇੰਦਰਾ ਗਾਂਧੀ ਨੇ ਵੋਟਾਂ ਲੈਣ ਲਈ ਹਿੰਦੂ ਮੈਜੋਰਿਟੀ ਤੋਂ, ਠੀਕ ਹੈ ਉਹ ਵੀ ਇੱਕ ਫੈਕਟਰ ਹੈ, ਬਟ ਉਹ ਬੜਾ ਉਸ ਦਾ ਇੱਕ ਮਿਨੀਮਲ ਇੰਪੈਕਟ ਹੈ। ਇਹ ਇੰਟਰਨੈਸ਼ਨਲ ਕੰਸਪੀਰੇਸੀ ਜਿਹਦੇ 'ਚ KGB ਜਿਹੜੀ ਸੋਵੀਅਤ ਯੂਨੀਅਨ 1979 'ਚ ਆ ਕੇ ਅਫਗਾਨਿਸਤਾਨ ਬਹਿ ਗਏ ਸੀ, ਪਾਕਿਸਤਾਨ ਦੇ ਉੱਤੇ ਹਮਲਾ ਵੀ ਉਹਨਾਂ ਦੇ ਏਜੰਡੇ ਸੀ। ਜੇ ਅਮਰੀਕਾ CIA ਔਰ ਦੂਸਰੇ ਪਾਕਿਸਤਾਨ ਨੂੰ ਹੱਬ ਬਣਾ ਕੇ ਮੁਜਾਹਿਦੀਨ ਦਾ ਕਾਨਸੈਪਟ ਕ੍ਰੀਏਟ ਕਰਕੇ ਸੋਵੀਅਤ ਯੂਨੀਅਨ ਨੂੰ ਟੱਕਰ ਨਾ ਦਿੰਦੇ ਅਫਗਾਨਿਸਤਾਨ, ਉਹ ਵੀ ਦੇਖ ਰਹੇ ਸੀ ਸਿੱਖ ਬਾਰਡਰਾਂ 'ਤੇ ਬੈਠੇ ਨੇ, ਐਮਰਜੈਂਸੀ ਦੇ ਖਿਲਾਫ ਸਿੱਖ ਖਲੋਤੇ। ਔਰ ਉਸ ਸਾਰੇ ਦੇ ਚੱਲਦੇ ਆ KGB ਨੇ ਕਿਵੇਂ ਇਹ ਰਾਹ ਵੀ ਉਸ 60s ਦੇ ਵਿੱਚ ਹੀ ਕ੍ਰੀਏਟ ਕੀਤੀ ਗਈ, ਇੰਦਰਾ ਗਾਂਧੀ ਦੇ ਵੇਲੇ ਹੀ ਇੰਟੈਲੀਜੈਂਸ ਬਿਊਰੋ ਦਾ RN ਕੌ ਨੂੰ ਕੱਢ ਕੇ ਜਿਹੜਾ ਉਹ ਰਾਹ ਦਾ ਚੀਫ ਬਣਾਇਆ। ਔਰ ਫਿਰ ਅਸੀਂ ਬ੍ਰਿਟਨ ਦੀ ਸ਼ਮੂਲੀਅਤ ਦੇਖਦੇ ਹਾਂ। ਫਰਵਰੀ 84 'ਚ ਮਾਰਗਰਟ ਥੈਚਰ ਨੂੰ ਇੰਦਰਾ ਗਾਂਧੀ ਦੀ ਚਿੱਠੀ, MI6 ਦੇ 2 ਅਫੀਸ਼ੀਅਲਸ ਦਾ ਜਾਣਾ, ਔਰ ਹੁਣ ਜੇ ਲੇਬਰ ਗਵਰਨਮੈਂਟ UK 'ਚ ਬਣ ਗਈ ਤਾਂ ਉਹਨਾਂ ਦਾ ਪ੍ਰੋਮਿਸ ਹੈ ਕਿ ਇਹ ਸਾਰੇ 'ਚ, ਕਿਉਂਕਿ ਜਦੋਂ ਡਾਕੂਮੈਂਟ ਡੀਕਲਾਸੀਫਾਈ ਹੋਏ ਤੇ ਉਹਦੇ ਤੇ ਸਾਹਮਣੇ ਆਇਆ ਵੀ ਇਹ ਤਾਂ ਬਹੁਤ ਵੱਡੀ ਸਾਜ਼ਿਸ਼ ਹੋਈ ਹੈ, ਰੌਲਾ ਪਿਆ, ਉਹਨਾਂ ਨੇ ਉਹਨਾਂ ਨੂੰ ਵਾਪਸ ਕਲਾਸੀਫਾਈ 'ਚ ਕਰਤਾ। ਹੁਣ ਇਹਨਾਂ ਦਾ ਪ੍ਰੋਮਿਸ ਹੈ ਲੇਬਰ ਪਾਰਟੀ ਦਾ ਕਿ ਵੀ ਅਸੀਂ ਇਨਵੈਸਟੀਗੇਟਿਵ ਟਰੂਥ ਕਮਿਸ਼ਨ ਬਣਾਵਾਂਗੇ ਔਰ ਬਹੁਤ ਸਾਰਾ ਕੁਝ ਸਾਹਮਣੇ ਆਏਗਾ। ਇੰਡੋ ਤਿੱਬਤਨ ਬਾਰਡਰ ਫੋਰਸ, ਮੁਸਾਦ ਦਾ ਕੀ ਰੋਲ ਰਿਹਾ, ਹਾਲਾਂ ਅਸੀਂ ਜਿਹੜਾ ਉਹ ਕਿਤੇ ਨਾ ਕਿਤੇ ਉਹਨੂੰ ਮੈਂਸ਼ਨ ਕਰਦੇ ਰਹੇ ਅੱਡ-ਅੱਡ ਤਰੀਕਿਆਂ ਦੇ ਨਾਲ। ਪਰ ਜਿਉਂ-ਜਿਉਂ ਹੁਣ ਮੋਦੀ ਔਰ ਦੇ 2014 'ਚ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਖੁੱਲ੍ਹ ਕੇ ਇਜ਼ਰਾਈਲ ਦੇ ਨਾਲ ਉਹ ਆਏ। ਹਾਲਾਂ 1993 ਦੇ ਵਿੱਚ 92-93 'ਚ ਇਜ਼ਰਾਈਲ ਨਾਲ ਡਿਪਲੋਮੈਟਿਕ ਰਿਲੇਸ਼ਨਸ਼ਿਪ ਤਾਂ ਨਰਸਿਮਹਾ ਰਾਓ ਨੇ ਐਸਟੈਬਲਿਸ਼ ਕਰ ਰਹੀ ਸੀ। ਉਹੀ ਨਰਸਿਮਹਾ ਰਾਓ ਜਿਹੜਾ ਨਵੰਬਰ 84 ਦੇ ਵਿੱਚ ਹੋਮ ਮਿਨਿਸਟਰ ਸੀ ਇੰਡੀਆ ਦਾ, ਜਦੋਂ 20 ਤੋਂ 30 ਹਜ਼ਾਰ ਸਿੱਖ ਭਾਰਤ ਭਰ ਦੇ ਵਿੱਚ ਜਿਹੜਾ ਉਹ ਜਿਉਂਦੇ ਸਾੜੇ ਗਏ ਔਰ ਖੋ ਕੇ ਮਾਰੇ ਗਏ, ਉਸੇ ਹੀ ਨਰਸਿਮਹਾ ਰਾਓ ਨੂੰ ਮੌਜੂਦਾ ਮੋਦੀ ਹਕੂਮਤ ਨੇ ਭਾਰਤ ਰਤਨ ਦਾ ਖਿਤਾਬ ਦਿੱਤਾ। ਜੋ ਤੁਸੀਂ ਸਾਰੀਆਂ ਕੜੀਆਂ ਦੇਖੋਗੇ ਔਰ ਉਹਨੇ ਹੀ ਇਜ਼ਰਾਈਲ ਨੂੰ ਫੁੱਲ ਜਿਹੜੀ ਹੈ ਰੈਕਗਨੀਸ਼ਨ ਦਿੱਤੀ। ਇਹਨਾਂ ਦਾ ਉਹ ਭਾਰਤ ਰਤਨ, ਹਾਲਾਂ ਉਹ ਕਾਂਗਰਸ ਦਾ ਪ੍ਰਧਾਨ ਮੰਤਰੀ ਸੀ, ਉਹਦੇ ਹੁੰਦਿਆਂ ਹੀ ਬਾਬਰੀ ਮਸਜਿਦ ਢਾਈ ਗਈ ਔਰ ਉਹ ਸੌਂ ਰਿਹਾ ਸੀ ਜਿਵੇਂ ਨਵੰਬਰ 84 'ਚ ਸੌਂ ਰਿਹਾ ਸੀ। ਹੁਣ ਇਹ ਜਿਹੜਾ ਸਾਰਾ ਪਾਰਟ ਦੀ ਰੈਲੇਵੈਂਸ ਇਸ ਲਈ ਹੈ ਕਿ ਇਹ ਜਿਹੜੀ ਇੱਕ ਪਾਸੇ KGB ਖੁੱਲ੍ਹ ਕੇ ਇਨਵੋਲਵ ਸੀ, ਅੱਜ ਭਾਵੇਂ ਸੋਵੀਅਤ ਯੂਨੀਅਨ ਦਾ ਰਸ਼ੀਆ ਰਹਿ ਗਿਆ ਪਰ ਇਨਵੋਲਵਮੈਂਟ ਉਹਨਾਂ ਦੀ ਬਰਾਬਰ ਅੱਗੋਂ ਚੱਲ ਰਹੀ ਹੈ। ਇਸੇ ਹੀ ਪੀਰੀਅਡ ਦੇ ਵਿੱਚ ਜਿਹੜਾ ਹੈ ਉਹ ਮੋਸਾਦ ਬਹੁਤ ਜ਼ਿਆਦਾ ਐਕਟਿਵ ਹੋਈ। ਔਰ ਫਿਰ ਜਦੋਂ ਪੰਜਾਬ ਦੇ ਵਿੱਚ 1984 ਤੋਂ 94-95 ਤੱਕ ਅੱਡ-ਅੱਡ ਤਕਨੀਕਾਂ ਨਾਲ ਟੌਰਚਰ ਕੀਤਾ ਜਾਂਦਾ ਸੀ ਔਰ ਬਾਕੀ ਇਕਵਿਪਮੈਂਟ ਜਿਹੜੀਆਂ ਇਸ ਕਿਸਮ ਦੀਆਂ ਸੀ, ਤਾਂ ਉਦੋਂ ਇਹ ਅਕਸਰ ਸਾਡੇ ਹਲਕਿਆਂ 'ਚ ਉੱਥੇ ਗੱਲ ਹੁੰਦੀ ਸੀ ਕਿ ਭਾਈ ਇਹ ਮੋਸਾਦ ਟ੍ਰੇਨਿੰਗ ਔਰ ਕਿਵੇਂ ਜਿਹੜਾ ਉਹ ਸਾਰੀ ਟੈਕਨੀਕ ਉੱਧਰੋਂ ਜਿਹੜੀ ਆ ਰਹੀ ਹੈ, ਉਹਨਾਂ ਦੇ ਨਾਲ ਇਹਨਾਂ ਦੀ ਡੀਲ ਹੈ ਜੀ। ਹੁਣ ਅਸੀਂ ਕਰੰਟ ਸਿਚੁਏਸ਼ਨ 'ਚ ਆਈ ਹੈ ਕਿ ਜਦੋਂ ਅਸੀਂ ਇਹ ਕਿਸਾਨ ਲਹਿਰ ਦੀ ਗੱਲ ਕਰਦੇ ਹਾਂ ਕਿ ਭਾਈ ਕਿਵੇਂ 3 ਖੇਤੀ ਕਾਨੂੰਨਾਂ ਰਾਹੀਂ ਉਹ ਜ਼ਮੀਨਾਂ, ਕੰਟਰੈਕਟ ਫਾਰਮਿੰਗ ਤਾਂ ਇੱਕ ਕ੍ਰੀਏਟ ਕੀਤੀ ਗਈ ਸਮੋਕ ਸਕਰੀਨ ਸੀ ਜਿਹਦੇ ਥੱਲੇ ਜ਼ਮੀਨਾਂ ਖੋਹਣੀਆਂ ਸੀ, ਤੁਹਾਨੂੰ ਉਹਨਾਂ ਨੇ ਇੱਕ ਸਿਆਰੇ ਬਣਾਉਣਾ ਸੀ, ਉਹ ਰੁਕ ਗਿਆ।
ਪਰ ਜੋ ਕੁਛ ਉਹਨਾਂ ਨੇ ਮਿਨੀਮਮ ਸਪੋਰਟ ਪ੍ਰਾਈਸ ਔਰ ਇਹ ਉਹ ਸੀ ਉਹ ਕਿਹਨੇ ਮੰਨਣਾ ਸੀ। ਹੁਣ ਜਦੋਂ ਕਿਸਾਨ ਦੋ ਜਥੇਬੰਦੀਆਂ ਪ੍ਰਮੁੱਖਤਾ ਦੇ ਨਾਲ ਨਿਕਲੀਆਂ ਤੇ ਇਧਰ ਕਿਉਂਕਿ ਆਲਮੋਸਟ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਤੋਂ ਬਾਅਦ ਸਕ੍ਰਿਪਟ ਤਾਂ ਲਿਖੀ ਜਾ ਰਹੀ ਸੀ ਔਰ ਜੋ 13 ਮਹੀਨੇ ਜਿਹੜਾ ਉਹ ਸਿੰਘੂ ਬਾਰਡਰ ਤੇ ਉੱਤੇ ਕਿਸਾਨਾਂ ਦੀ ਮੌਜੂਦਗੀ ਜਿਵੇਂ ਉਹਨਾਂ ਨੇ ਹਰਿਆਣੇ ਨੂੰ ਕ੍ਰਾਸ ਕੀਤਾ ਇਹ ਸਾਰੇ। ਪਰ ਇਸ ਤੋਂ ਵੀ ਪਹਿਲਾਂ 2018 ਦੇ ਵਿੱਚ ਕਿਉਂਕਿ ਮੋਦੀ ਆਲਮੋਸਟ 2-3 ਵਾਰ ਨੇਤਨਯਾਹੂ ਵੀ ਇੰਡੀਆ ਆਇਆ, ਮੋਦੀ ਵੀ ਆਇਆ, ਹੁਣ ਵੀ ਗਜ਼ਾ ਦੇ ਮੁੱਦੇ ਦੇ ਉੱਤੇ ਕਿਵੇਂ ਖੁੱਲ੍ਹ ਕੇ ਭਾਰਤੀ ਹਕੂਮਤ ਉਹਨਾਂ ਦੇ ਨਾਲ ਖੜੀ ਹੈ। ਔਰ ਜੇ ਇਜ਼ਰਾਈਲ ਦਾ ਟੈਕਟਿਕ ਕਹਿਣਾ ਹੋਏ ਤਾਂ ਅੱਜ ਦੀਆਂ ਹੀ ਪ੍ਰਮੁੱਖ ਖਬਰਾਂ ਨੇ ਕਿ ਕਿਵੇਂ ਗਜ਼ਾ 'ਚ ਵਿਚਾਰੇ ਉਹ ਰਿਫਿਊਜੀ ਬੱਚੇ ਬੱਚੀਆਂ ਔਰਤਾਂ ਜਿਹੜੀਆਂ ਰਾਸ਼ਨ ਲੈਣ ਦੇ ਲਈ ਰਿਲੀਫ ਟਰੱਕ ਆਏ ਨੇ ਖੜੇ ਨੇ ਤੇ ਇਜ਼ਰਾਈਲੀ ਟੈਂਕਾਂ ਨੇ ਗੋਲੇ ਵਰਸਾ ਕੇ 110 ਤੋਂ ਜ਼ਿਆਦਾ ਮਾਰ ਦਿੱਤੇ ਨੇ। ਅੱਜ ਦੀ ਖਬਰ ਹੀ ਮੇਨ ਇਹ ਹੈ ਇਸ ਲੈਵਲ 'ਤੇ। ਸੋ ਉਹਨਾਂ ਨੇ ਜੋ ਇਜ਼ਰਾਈਲ ਨੇ ਬਰੂਟੈਲਿਟੀ ਦੇ ਨਾਲ ਫਲਸਤੀਨੀਆਂ ਦੀ ਫਰੀडम ਮੂਵਮੈਂਟ ਨੂੰ ਦੱਬ ਰਹੇ ਨੇ, ਨਸਲਕੁਸ਼ੀ ਕਰ ਰਹੇ ਨੇ, ਉਹ ਵੀ ਜਿਹੜਾ ਜਿਹਨੂੰ ਕਹਿੰਦੇ ਨੇ ਟੂ ਟੇਕ ਏ ਪੇਜ ਫਰੋਮ ਦਾ ਬੁੱਕ। ਜੋ ਕੁਛ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਦੇ ਨਾਲ ਕੀਤਾ ਕਰ ਰਹੇ ਨੇ 5 ਅਗਸਤ 2000 ਇਹ ਵੀ ਸਾਰੀ ਉਹੀ ਮੋਸਾਦ ਦੀ ਗਾਈਡਲਾਈਨ। ਉਹਨਾਂ ਕਿਹਾ ਜੀ UN ਨੇ ਪਾਸ ਕੀਤੇ ਹੋਏ ਨੇ ਮਤੇ 2 ਨੇਸ਼ਨ ਥਿਊਰੀ, ਅਸੀਂ ਤਾਂ ਇਹਨਾਂ ਦਾ ਬੰਟੂਸਤਾਨ ਬਣਾ ਦਿੱਤੇ ਨੇ, ਥਾਂ ਥਾਂ ਤੇ ਸੈਟਲਮੈਂਟਸ ਕਰਤੀਆਂ, ਗਜ਼ਾ ਵੀ ਵਿਹਲਾ ਕਰਾ ਲੈਣਾ। ਉਹਨਾਂ ਨੇ ਕਿਹਾ ਵੀ ਕਸ਼ਮੀਰ ਦਾ ਵੀ ਇਹੀ ਕਰੋ। ਔਰ ਸਿੱਖਾਂ ਦੇ ਹਵਾਲੇ ਨਾਲ ਵੀ ਕਿਸ ਅੰਦਾਜ਼ ਜਦੋਂ ਮੋਦੀ ਜਾਂਦਾ ਔਰ ਖੱਟੜ ਜਿਹੜਾ 2018 ਦੇ ਵਿੱਚ ਇਹ ਹੁਣ ਸਾਹਮਣੇ ਆਉਂਦਾ ਔਰ ਇਹ ਵੀ ਅਸੀਂ ਥੈਂਕਫੁਲ ਹੈ ਮਿਡਲ ਈਸਟ ਆਈ ਪਬਲੀਕੇਸ਼ਨ ਦੇ ਜਿਨ੍ਹਾਂ ਦੇ ਵਿੱਚ ਜਿਸ ਪਬਲੀਕੇਸ਼ਨ 'ਚ ਜਿਹੜਾ ਆਜ਼ਾਦ ਐਸਾ ਉਹਨਾਂ ਦਾ ਇੱਕ ਆਰਟੀਕਲ ਵੈਰੀ ਪ੍ਰੋਬਿੰਗ ਜਿਹਨੂੰ ਤੁਸੀਂ ਇਨਵੈਸਟੀਗੇਟਿਵ ਜਰਨਲਿਜ਼ਮ ਕਹਿੰਦੇ ਹੋ ਕਿ ਵੀ ਇਹ ਕਿਵੇਂ ਕਿਉਂਕਿ ਇਹ ਜਦੋਂ ਜਿੱਦਣ ਡਰੋਨਸ ਰਾਹੀਂ ਟੀਅਰ ਗੈਸ ਸ਼ੈਲਸ ਇਵੇਂ ਵਰਸਾਏ ਗਏ ਜਿਵੇਂ ਕੋਈ ਦਾਣੇ ਭੁੰਨੇ ਜਾਂਦੇ ਨੇ ਔਰ ਸੈਂਕੜਿਆਂ ਜ਼ਖਮੀ ਕਰ ਦਿੱਤੇ। ਫਿਰ ਆਇਆ ਵੀ ਪੈਲਟ ਗਨਸ ਜਿਨ੍ਹਾਂ 'ਚ ਲੈਡ ਹੈ ਔਰ ਕਿੰਨਿਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਔਰ ਬਾਅਦ ਦੇ ਵਿੱਚ ਜਿਹੜਾ ਈਵਨ ਕਿਸ ਲੈਵਲ ਦੇ ਉੱਤੇ ਉਹਨਾਂ ਨੇ ਲਾਈਵ ਐਮੂਨੀਸ਼ਨ ਵੀ ਇਸਤੇਮਾਲ ਕੀਤਾ ਔਰ ਜਿਵੇਂ ਬਾਰਡਰਸ ਦੀ ਜਿਹੜੀ ਆ ਉਹਨਾਂ ਨੇ ਘੇਰਾਬੰਦੀ ਕੀਤੀ ਜਾਂ ਉਸ ਦੀ ਉਹਨੂੰ ਮਿਲੀਟਰੀਲਾਈਜ਼ ਕੀਤਾ ਦੋ ਮੁਲਕਾਂ ਦੇ ਵਿਚਾਲੇ ਦਾ। ਪਰ ਇਹ ਕੋਈ ਆਲ ਆਫ ਏ ਸਡਨ ਨਹੀਂ ਹੋਇਆ। ਹੁਣ 29 ਸੂਬਿਆਂ 'ਚੋਂ ਪਹਿਲੀ ਵਾਰ ਸਾਹਮਣੇ ਆਇਆ ਕਿ ਹਰਿਆਣੇ ਨੇ ਡਰੋਨ ਲਿਆਂਦੇ। ਡਰੋਨ ਕਿੱਥੋਂ ਆ ਗਏ ਅਚਾਨਕ, ਕਿਵੇਂ ਸਿਕਿਉਰਿਟੀ ਕਲੀਅਰੈਂਸ ਦਿੱਤੀ ਤੁਸੀਂ ਆਪਣੇ ਸ਼ਹਿਰੀਆਂ ਦੇ ਉੱਤੇ ਡਰੋਨ ਕਰਨ ਲਈ। ਹੁਣ ਇਹ ਸਟੋਰੀ ਨੇ ਜਿਹੜੇ ਉਹ ਮਿਸਿੰਗ ਲਿੰਕ ਆ ਰਹੇ ਸੀ ਕਿ ਜੀ ਕੀ ਨੇ ਉਹ ਘੱਟੋ ਘੱਟ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਭਾਈ ਇਹ ਜਦੋਂ ਇਸ ਕਿਸਮ ਦੀਆਂ ਅੰਤਰਰਾਸ਼ਟਰੀ ਸਾਜ਼ਿਸ਼ਾਂ ਹੁੰਦੀਆਂ ਨੇ, ਹਾਲਾਂ ਅਸੀਂ ਇਜ਼ਰਾਈਲ ਦਾ ਕੀ ਵਿਗਾੜਿਆ ਹੋਇਆ ਜਾਂ ਅਸੀਂ ਤਾਂ ਹਮੇਸ਼ਾ ਐਟ ਵਨ ਸਟੇਜ ਰਾਦਰ ਅਸੀਂ ਐਸੇ ਉਹਨੂੰ ਕੇਸ ਸਟੱਡੀ ਜਿਵੇਂ ਪਾਕਿਸਤਾਨ ਦਾ ਅਸੀਂ ਜ਼ਿਕਰ ਕਰਦੇ ਹਾਂ ਮਜ਼ਹਬ 'ਤੇ ਬੇਸਡ ਮੁਲਕ ਦਾ ਬਣਨਾ ਜਾਂ ਯਹੂਦੀਆਂ ਦੀ ਪਰਸੀਕਿਊਸ਼ਨ 'ਚੋਂ ਇਜ਼ਰਾਈਲ ਦਾ ਨਿਕਲਣਾ ਅਸੀਂ ਤਾਂ ਉਹਨੂੰ ਕੋਟ ਕਰਦੇ ਹਾਂ। ਲੇਕਿਨ ਜਿਸ ਹੱਦ ਤੱਕ ਜਾ ਕੇ ਔਰ ਉਹ ਮੋਦੀ ਉਹ BJP ਉਹ ਇੰਡੀਅਨ ਹਕੂਮਤ ਜਿਸ RSS ਦਾ ਜਨਮ ਹੀ ਨਾਜ਼ੀ ਆਈਡੀਓਲੋਜੀ 'ਚੋਂ ਹੋਇਆ ਔਰ ਉਹ ਗੋਲਵਲਕਰ ਬੰਚ ਆਫ ਥਾਟਸ ਕਹਿੰਦਾ ਹੈ ਕਿ ਵੀ ਜੋ ਹੱਲ ਨਾਜ਼ੀਆਂ ਨੇ ਅਕਲੀਅਤਾਂ ਨਾਲ ਡੀਲ ਕਰਨ ਦਾ ਕੱਢਿਆ ਉਹੀ ਭਾਰਤ ਦੇ ਵਿੱਚ ਹੱਲ ਹੈ। ਪਰ ਤੁਸੀਂ ਇਹ ਦੇਖੋ ਇਹ ਇਕੱਲਾ ਸਟ੍ਰੇਂਜ ਬੈੱਡ ਫੈਲੋਜ਼ ਦੀ ਗੱਲ ਨਹੀਂ ਹੈ। ਤੁਸੀਂ ਕਿਸ ਹੱਦ ਤੱਕ ਤਾਕਤ ਅੰਨਾ ਕਰ ਦਿੰਦੀ ਹੈ ਕਿ ਤੁਹਾਨੂੰ ਇਹ ਰਿਅਲਾਈਜ਼ ਹੀ ਨਹੀਂ ਹੋ ਰਿਹਾ ਵੀ ਤੁਸੀਂ ਕਿਹਨਾਂ ਦਾ ਸਾਥ ਦੇ ਰਹੇ ਹੋ। ਪਰ ਮੈਂ ਕਿਉਂਕਿ ਵਕਤ ਦੀ ਸੀਮਾ ਵੀ ਹੁੰਦੀ ਹੈ ਔਰ ਇਸ ਆਰਟੀਕਲ ਦਾ ਹੈਡਲਾਈਨ ਹੀ ਇਹ ਹੈ ਲਰਨਡ ਫਰੋਮ ਇਜ਼ਰਾਈਲ ਇੰਡੀਅਨ ਫੋਰਸਿਸ ਡਿਪਲੋਇਡ ਡਰੋਨਸ ਅਗੇਂਸਟ ਪ੍ਰੋਟੈਸਟਿੰਗ ਫਾਰਮਰਸ। ਇਹ ਮੇਨ ਹੈਡਲਾਈਨ। Haryana state's decision to use drones to create a database of protesters and launch tear gas against them was directly informed by a visit by the Chief Minister Manohar Lal Khattar to Israel in 2018. ਅਸੀਂ ਇੱਕ ਸੈਗਮੈਂਟ ਡਿਸਕਸ ਕਰਾਂਗੇ ਕਿ ਕਿਵੇਂ ਹੁਣ ਹਰਿਆਣਾ ਸਰਕਾਰ ਪਾਸਪੋਰਟ ਔਰ ਵੀਜ਼ੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਪ੍ਰੋਟੈਸਟ ਉਹ ਕੈਂਸਲ ਕਰਨ ਜਾ ਰਹੀ ਹੈ। ਹੁਣ ਪੰਜਾਬ ਦੀ 2 ਕਿਲੋਮੀਟਰ ਦੂਰ ਨੇ ਹਰਿਆਣੇ ਦੇ ਬਾਰਡਰ ਤੋਂ ਜਿਹੜੇ ਪੰਜਾਬ ਦੇ ਫਾਰਮਰ ਕੋਈ ਵਾਇਲੈਂਟ ਨਹੀਂ ਹੋਇਆ ਪਰ ਇਹ ਹੋਇਆ ਜੀ ਕਿਵੇਂ ਕਰਨਗੇ। ਹੁਣ ਇਹ ਆਉਂਦਾ ਵੀ ਡਰੋਨ ਇਕੱਲੇ ਟੀਅਰ ਗੈਸ ਲਈ ਨਹੀਂ ਉਹਨਾਂ ਨੇ ਇਸਤੇਮਾਲ ਕੀਤੇ,
ਡਰੋਨਸ ਦੇ ਵਿੱਚ ਬਹੁਤ ਫਾਈਨ ਕੈਮਰੇ ਲੱਗੇ ਹੁੰਦੇ ਨੇ। ਉਹਨਾਂ ਨੇ ਕੈਮਰਿਆਂ ਰਾਹੀਂ ਉਹ ਸਾਰਾ ਹੀ ਜਿਹੜਾ ਵੈਨਿਊ ਹੈ ਉਸ ਦੀਆਂ ਪਿਕਚਰਾਂ ਲਈਆਂ ਹੋਈਆਂ ਨੇ, ਔਰ ਉਹਨਾਂ 'ਚੋਂ ਉਹਨਾਂ ਦਾ ਹਰਿਆਣੇ ਦਾ ਚੀਫ ਵੀ ਕਹਿ ਰਿਹਾ ਅਸੀਂ ਸ਼ਨਾਖਤ ਕਰ ਲਈ ਹੈ, ਅਸੀਂ ਇਹਨਾਂ ਦੇ ਪਾਸਪੋਰਟ ਔਰ ਵੀਜ਼ੇ ਕੈਂਸਲ ਕਰਾਂਗੇ। ਹੁਣ ਇਹ ਜਿਹੜਾ ਸਾਰਾ ਇਸ ਮਿਡਲ ਈਸਟ ਆਈ ਦੀ ਲਿਖਤ ਦਾ ਧਾਰਮਦਾਰ ਹੈ ਕਿ ਭਾਈ ਇਹ ਜਦੋਂ 2018 ਦੇ ਵਿੱਚ ਮਨੋਹਰ ਲਾਲ ਖੱਟੜ ਗਿਆ ਔਰ ਕਿਵੇਂ ਉੱਥੇ ਜਿਹੜਾ ਉਹਨਾਂ ਨੇ ਜਾ ਕੇ ਇਸ ਸਾਰੇ ਨੂੰ ਦੇਖਿਆ, ਕਿਵੇਂ ਫਿਰ ਡਰੋਨਸ ਈਵਨ ਮੈਨੂਫੈਕਚਰ ਵੀ ਹਰਿਆਣੇ 'ਚ ਹੀ ਹੋ ਰਹੇ ਨੇ, ਔਰ ਕਿਵੇਂ ਉਹਨਾਂ ਦੀ ਗਾਈਡੈਂਸ ਦੇ ਥੱਲੇ ਇਹ ਸਾਰਾ ਪਾਰਟ ਹੋਇਆ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਐਨ ਇੰਡੀਅਨ ਸਟੇਟ ਗਵਰਨਮੈਂਟਸ ਡਿਸੀਜਨ ਟੂ ਯੂਜ਼ ਡਰੋਨਸ ਟੂ ਫਾਇਰ ਟੀਅਰ ਗੈਸ ਐਟ ਫਾਰਮਰਸ ਡਿਮਾਂਡਿੰਗ ਬੈਟਰ crop prices was influenced by Chief Minister's visit to Israel during 2018 great march of return protests Middle East I can reveal। ਹੁਣ ਇਹ ਉਹ ਪੀਰੀਅਡ ਸੀ ਜਦੋਂ ਖੱਟੜ ਗਿਆ ਵੀ ਆਲਰੇਡੀ ਫਲਸਤੀਨੀਆਂ ਦੇ ਬਹੁਤ ਵੱਡੇ ਵੱਡੇ ਜਿਹੜੇ ਨੇ ਉਹ ਪ੍ਰੋਟੈਸਟ ਚੱਲ ਰਹੇ ਸੀ, ਔਰ ਇਜ਼ਰਾਈਲ ਡਰੋਨਸ ਦਾ ਔਰ ਪੈਲਟ ਗਨਸ ਦਾ ਜਿਹਦੇ 'ਚ ਲੈਡ ਕਾਰਟਲੇਜ ਨੇ ਉਹ ਕਾਰਟਰਿਜ ਉਹਨਾਂ ਦਾ ਉਹ ਇਸਤੇਮਾਲ ਕਰ ਰਿਹਾ ਸੀ। ਹੁਣ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਮਨੋਹਰ ਲਾਲ ਖੱਟੜ ਐਂਡ ਹਿਜ਼ ਐਡਮਿਨਿਸਟ੍ਰੇਸ਼ਨ ਹੈਵ ਸਪੈਂਟ ਦਾ ਪਾਸਟ 6 years trying to replicate Israeli police and army tactics within Haryana state। 2018 'ਚ ਗਿਆ ਜੋ ਹੁਣ 2024 'ਚ ਇਸਤੇਮਾਲ ਕੀਤਾ ਹੈ। 6 ਸਾਲ ਹਰਿਆਣੇ ਦੇ ਵਿੱਚ ਇਸ ਮਾਡਲ ਨੂੰ ਰੈਪਲੀਕੇਟ ਕਰਨ ਦੇ ਲਈ ਜੋ ਵੀ ਟ੍ਰੇਨਿੰਗ ਔਰ ਦੂਸਰਾ ਸੀ, ਔਰ ਉਹਨਾਂ ਨੇ ਕਿਹਾ ਵੀ ਜੋ ਲਾਸਟ ਵੀਕ 'ਚ ਹੋਇਆ ਉਹ ਸਾਹਮਣੇ ਹੈ ਕਿ ਭਾਈ ਕਿਵੇਂ ਹਰਿਆਣੇ ਨੇ ਜਿਹੜਾ 160 ਕਿਲੋਮੀਟਰ ਨਾਰਥ ਵੈਸਟ ਹੈ ਦਿੱਲੀ ਦੇ, ਉਹਨਾਂ ਨੇ ਪਹਿਲਾਂ ਦੇ ਅਨਫਰਡ ਬਾਰਬਡ ਵਾਇਰ ਔਨ ਰੋਡਸ, ਸੈਟ ਅਪ ਕੰਕਰੀਟ ਬੈਰੀਅਰਸ, wedged large police vehicles to deter farmers from marching on the capital. But on 8th February, they warned they would use drones to identify any so-called agitators among protesters। ਕਿ ਉਹਨਾਂ ਨੇ 8 ਫਰਵਰੀ ਨੂੰ ਇਹ ਵਾਰਨ ਕਰ ਦਿੱਤਾ ਸੀ ਕਿ ਅਸੀਂ ਡਰੋਨ ਇਸਤੇਮਾਲ ਕਰਾਂਗੇ, ਔਰ 13 ਫਰਵਰੀ ਨੂੰ ਫਿਰ ਉਹਨਾਂ ਨੇ ਡਰੋਨਸ ਦਾ ਇਸਤੇਮਾਲ ਕੀਤਾ। ਹਜ਼ਾਰਾਂ ਟੀਅਰ ਗੈਸ ਸ਼ੈਲ ਜਿਹੜੇ ਨੇ ਉਹ ਸੁੱਟੇ ਗਏ, ਸੈਂਕੜਿਆਂ ਜ਼ਖਮੀ, ਕਿੰਨਿਆਂ ਦੀ ਆਈਸਾਈਟ ਖਤਮ ਹੋ ਗਈ, ਕਈਆਂ ਨੇ ਈਵਨ ਰਿਪੋਰਟ ਵੀ ਨਹੀਂ ਕੀਤਾ ਕਿ ਭਾਈ ਸਾਡਾ ਰਿਕਾਰਡ ਨਾ ਆ ਜਾਏ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਲੈਡ ਬੇਸਡ ਪੈਲਟਸ ਪ੍ਰੋਟੈਸਟਰਸ ਦੇ ਉੱਤੇ ਔਰ ਪਰਮਾਨੈਂਟ ਬਲਾਈਂਡ ਕਿੰਨੇ ਹੋਏ ਸਾਰੀ ਕਾਫੀ ਡੀਟੇਲ ਹੈ। ਫਿਰ ਉਹਨਾਂ ਨੇ ਕਿਹਾ ਕਿ ਬਈ ਹਰਿਆਣਾ ਜਿਹੜਾ ਉਹ ਕਿਸਾਨਾਂ ਦੇ ਲਈ ਇੱਕ ਰੂਥਲੈਸ ਪਲੇਸ ਬਣਿਆ। ਉਹਨਾਂ ਨੇ ਇੱਕ ਫਾਰਮਰ ਕਹਿ ਰਹੇ ਨੇ ਕਿ ਵੀ ਆਰ ਨਾਟ ਅਵੇਅਰ ਆਫ ਰਿਲੇਸ਼ਨਸ ਬਿਟਵੀਨ ਇਜ਼ਰਾਈਲ ਐਂਡ ਹਰਿਆਣਾ, ਬਟ ਵੀ ਨੋ ਹਰਿਆਣਾ ਹੈਜ਼ ਬਿਕਮ ਵੈਰੀ ਓਪਰੈਸਿਵ ਫॉर ਇਟਸ ਪੀਪਲ, ਈਵਨ ਯੂਜ਼ਿੰਗ ਡਰੋਨਸ ਟੂ ਡ੍ਰੌਪ ਟੌਕਸਿਕ ਗੈਸਿਸ ਔਨ ਓਲਡ ਫਾਰਮਰਸ। ਕਿ ਬਜ਼ੁਰਗ ਕਿਸਾਨ ਨੇ ਉਹਨਾਂ ਦੇ ਉੱਤੇ ਜ਼ਹਿਰੀਲੀਆਂ ਗੈਸਾਂ ਛੱਡੀਆਂ ਜਾ ਰਹੀਆਂ ਨੇ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਦਾ ਗਵਰਨਮੈਂਟ ਇਜ਼ ਯੂਜ਼ਿੰਗ ਆਲ ਟੈਕਟਿਕਸ ਟੂ ਸਾਇਲੈਂਸ ਅਸ, but more they try to silence us, the more our voices will become louder। ਇਹ ਸਿੱਖੀ ਸਪਿਰਿਟ ਹੈ। ਹੁਣ ਰੈਪਲੀਕੇਟਿੰਗ ਇਜ਼ਰਾਈਲ ਨੂੰ ਮਿਡਲ ਈਸਟ ਆਈ ਨੇ ਕਿਹਾ ਕਿ ਵੀ ਅਸੀਂ ਇਹ ਅਨਕਵਰ ਕੀਤਾ ਹੈ ਕਿ ਹਰਿਆਣਾ ਪੁਲਿਸ ਡਿਪਾਰਟਮੈਂਟਸ ਯੂਜ਼ ਆਫ ਡਰੋਨਸ ਟੂ ਬੋਥ ਕ੍ਰੀਏਟ ਅ ਡੇਟਾਬੇਸ ਆਫ ਪ੍ਰੋਟੈਸਟਰਸ ਐਂਡ ਲਾਂਚ ਟੀਅਰ ਗੈਸ shells were directly informed by a visit by Haryana Chief Minister along with delegation of senior police officials to Israel in 2018। ਕਿ 2018 'ਚ ਸੀਨੀਅਰ ਪੁਲਿਸ ਆਫੀਸ਼ੀਅਲ ਔਰ ਇਹ ਗਏ। ਮਈ 2018 ਦੇ ਵਿੱਚ ਵਿਜ਼ਿਟ ਹੋਈ ਜਦੋਂ ਕਿ ਉੱਥੇ ਗ੍ਰੇਟ ਮਾਰਚ ਆਫ ਰਿਟਰਨ ਪ੍ਰੋਟੈਸਟ ਚੱਲ ਰਿਹਾ ਸੀ, ਔਰ ਉੱਥੇ ਹਰਿਆਣੇ ਦੇ ਆਫੀਸ਼ੀਅਲ ਇਜ਼ਰਾਈਲੀ ਇੰਟੈਲੀਜੈਂਸ ਨੂੰ ਮਿਲੇ, ਪੁਲਿਸ ਨੂੰ ਮਿਲੇ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ 73 ਤੋਂ ਜ਼ਿਆਦਾ ਫਲਸਤੀਨੀ ਜਿਹੜੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਇਜ਼ਰਾਈਲੀ ਫੋਰਸਿਸ ਨੇ ਮਾਰਿਆ ਸੀ। ਔਰ 22 ਮਹੀਨੇ ਚੱਲੇ ਇਹਨਾਂ ਪ੍ਰੋਟੈਸਟ ਦੇ ਵਿੱਚ 214 ਦੇ ਕਰੀਬ ਫਲਸਤੀਨੀਅਨ ਜਿਹੜੇ ਨੇ ਮਾਰੇ ਗਏ। ਔਰ ਇਹ ਜਿਹੜਾ ਪਹਿਲੀ ਵਾਰ ਸੀ ਕਿ ਇਜ਼ਰਾਈਲ ਨੇ ਡਰੋਨਸ ਦਾ ਇਸਤੇਮਾਲ ਕੀਤਾ ਫਲਸਤੀਨੀਆਂ ਦੇ ਉੱਤੇ, ਔਰ ਉਹਨੂੰ ਹਰਿਆਣਾ ਦੇ ਸੀਨੀਅਰ ਪੁਲਿਸ ਆਫੀਸਰ ਔਰ ਇੰਟੈਲੀਜੈਂਸ ਵਾਲੇ ਗਏ। ਅਕੋਰਡਿੰਗ ਟੂ ਵਨ ਰਿਪੋਰਟ ਫਰਮ ਟਾਈਮ, Indian officials had looked to Israeli intelligence agency Mossad to sharpen the state police intelligence gathering skills about handling uprising and agitation। ਕਿ ਉੱਥੇ ਉਹਨਾਂ ਨੇ ਕਿਹਾ ਮੋਸਾਦ ਨੂੰ ਕਿ ਜੀ ਸਾਡੀ ਫੋਰਸ ਨੂੰ, ਪੁਲਿਸ ਨੂੰ, ਸਾਡੇ ਅਫਸਰ ਨੂੰ ਵੀ ਟ੍ਰੇਨਡ ਕਰੋ। ਔਰ ਇਹ ਸਾਰੇ ਦੇ ਉੱਤੇ
फिर उन्होंने कहा कि भी बहुत सारे ਜਿਹੜੇ ਨੇ ਫਿਰ ਡੈਲੀਗੇਟ ਆਣੇ ਸ਼ੁਰੂ ਹੋ ਗਏ ਇਜ਼ਰਾਈਲ ਦੇ ਹਰਿਆਣੇ ਦੇ ਵਿੱਚ ਔਰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਉਹੀ ਮਾਡਲ ਦੇ ਲਈ ਟ੍ਰੇਨਡ ਕਰ ਦਿੰਦੇ ਹਾਂ ਜੋ ਅਸੀਂ ਇੱਥੇ ਇਸਤੇਮਾਲ ਕਰ ਰਹੇ ਔਰ ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਉਹਨਾਂ ਨੇ ਇੱਥੋਂ ਇਜ਼ਰਾਈਲ ਹਰਿਆਣਾ ਰਿਲੇਸ਼ਨਸ਼ਿਪ ਔਰ ਮੁਸਾਦ ਹਰਿਆਣਾ ਪੁਲਿਸ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਹੋਈ ਔਰ ਜਦੋਂ ਵਾਪਸ ਆਏ ਹਰਿਆਣੇ ਦੇ ਪੁਲਿਸ ਆਫੀਸ਼ੀਅਲ ਇਜ਼ਰਾਈਲ ਤੋਂ ਉਹਨਾਂ ਨੇ ਕਿਹਾ ਜੀ ਸਾਨੂੰ ਬਹੁਤ ਮਦਦ ਮਿਲੀ ਹੈ ਐਨਹਾਂਸ ਸਿਕਿਉਰਿਟੀ ਔਰ ਇੰਟੈਲੀਜੈਂਸ ਦੇ ਲਈ ਫਿਰ ਅਨਿਲ ਕੁਮਾਰ ਰਾਓ head of Haryana's criminal investigation department announced that Haryana would prepare a data bank of suspects faces and voices as they had seen in Israel कि जो ਅਸੀਂ ਉੱਥੇ ਦੇਖ ਕੇ ਆਏ हैं ਉਸੇ ਤਰ੍ਹਾਂ ਦਾ ਅਸੀਂ ਇਹ ਸਾਰਾ ਕ੍ਰੀਏਟ ਕਰਾਂਗੇ ਉਹਨੇ ਕਿਹਾ ਜੀ ਇਜ਼ਰਾਈਲ ਛੋਟੀ ਜਿਹੀ ਕੰਟਰੀ ਹੈ ਹਰਿਆਣੇ ਨਾਲੋਂ ਵੀ ਅੱਧਾ ਉਹਦਾ ਰਕਬਾ ਹੈ ਪਰ ਕੰਟਰੀ ਜਿਵੇਂ ਉਹਨੇ ਐਡਵਾਂਸਮੈਂਟ ਕੀਤੀ ਹੈ ਔਰ ਜਿਵੇਂ ਉਹ ਡਾਈਸੈਂਟ ਨੂੰ ਦਬਾਇਆ ਉਹਨਾਂ ਨੇ ਅਸੀਂ ਵੀ ਹੈਵ ਸਟੱਡੀਡ देयर ਸਿਸਟਮ ਇਨ ਡਿਟੇਲ we will prepare a report and submit it to the state government so that such system can be replicated in Haryana ਇਹ ਉਹਨਾਂ ਦੇ ਸੀਨੀਅਰ ਪੁਲਿਸ ਆਫੀਸ਼ੀਅਲ ਫਿਰ ਉਹਨਾਂ ਨੇ ਕਹਿ ਰਹੇ ਨੇ ਕਿ ਇਸ 3 years later 2018 ਤੋਂ 3 ਸਾਲ 2021 ਤੱਕ ਪਹੁੰਚਦੇ ਆ ਚੀਫ ਮਿਨਿਸਟਰ ਖੱਟਰ created drone imaging and information systems of Haryana ਦ੍ਰਿਸ਼ as means to accelerate the state's drone program ਸੋ 3 ਸਾਲ ਦੇ ਵਿੱਚ ਉਹਨਾਂ ਨੇ ਉਹ ਸਾਰਾ ਮੁਸਾਦ ਦੀ ਗਾਈਡੈਂਸ ਥੱਲੇ ਤਿਆਰ ਕੀਤਾ ਦ੍ਰਿਸ਼ ਉਹਦਾ ਨਾਂ ਹੈ ਔਰ ਉਹ ਉਹਨਾਂ ਨੇ ਡਰੋਨ ਤਿਆਰ ਕਰਨੇ ਜਿਹੜੇ ਨੇ ਸ਼ੁਰੂ ਕੀਤੇ ਔਰ ਇਹ ਪਬਲਿਕ ਲਿਮਟਿਡ ਕੰਪਨੀ ਡਿਸਕ੍ਰਾਈਬਡ ਐਜ਼ ਦਾ ਫਸਟ ਆਫ ਇਟਸ ਕਾਈਂਡ ਇਨ ਇੰਡੀਆ ਇਸ ਤੋਂ ਪਹਿਲਾਂ ਨਹੀਂ ਸੀ ਵਾਜ਼ ਸੈਟ ਅਪ to provide authorities with the imaging to support infrastructural projects, forest protection as well crowd monitoring. ਇਹ ਸਾਰੀ 3-4 ਸਾਲ ਦੇ ਵਿੱਚ ਮੌਸਾਦ ਦੀ ਗਾਈਡੈਂਸ ਦੇ ਥੱਲੇ ਤਿਆਰ ਹੋਈ ਔਰ ਉਹਨਾਂ ਨੇ ਕਿਹਾ ਕਿ ਵੀ ਦ੍ਰਿਸ਼ਿਆ is reported to have been the firm that provided the drones to all Indian paramilitary forces. ਕੱਲਾ ਇੱਕ ਵਾਰੀ ਐਸਟੈਬਲਿਸ਼ ਹੋ ਗਈ ਫਿਰ ਪੈਰਾਮਿਲਟਰੀ ਫੋਰਸਿਸ ਨੂੰ ਉਹਨਾਂ ਨੇ ਸਪਲਾਈ ਕਰਨੇ ਸ਼ੁਰੂ ਕੀਤੇ ਫਿਰ ਉਹਨਾਂ ਨੇ ਡਿਫਰੈਂਟ ਲੋਕਾਂ ਨੂੰ ਕੋਡ ਕੀਤਾ ਜਿਵੇਂ ਆਲ ਇੰਡੀਆ ਸੈਂਟਰਲ ਕੌਂਸਲ ਟ੍ਰੇਡ ਯੂਨੀਅਨਸ ਨੂੰ ਉਹਨੇ ਮਿਡਲ ਈਸਟ ਆਈ ਨੂੰ ਕਿਹਾ that technological relationship India has with Israel, particularly on surveillance and the controlling of dissent, is veering in a very dangerous direction. कि भी ये बड़ी ख़तरनाक डायरेक्शन जा रही है उन्होंने कहा कि भी ये साडा बड़ा कंसर्न है इंडिया एक मिलिट्री स्टेट बन रही है और जिस तरीके दे नाल ये ब्रेजनली उन्होंने फार्मर्स के उत्ते ये यूज़ किया खुले दे विच ही बिना किसी खौफ तो उन्होंने कहा भी इट मीनस द स्टैपिंग अप टू ए काइंड ऑफ पुलिस स्टेट कि ऑलरेडी उन्होंने एक पुलिस स्टेट बना दिता है। इसी तरह इंटरनेशनल डिवेलपमेंट स्टडीज़ दे मिस्टर सोमदीप सेन ने स्वीडन दे विच ने दे एग्रीड टेलिंग मिडल ईस्ट आई दैट देयर हैज़ बिन इन जनरल a globalization of a brand of policing that is not driven by an urge to serve and protect, rather the goal is to surveil and suppress. कि भी ये कोई कंट्रोल का इदा मतलब है भी दबा दो जिथे भी और ये खतरनाक मॉडल ये डेवलप होया हियर इजराइल हैज़ बिन ए फोरनर मिस्टर सेन कह रहे हैं और ये फिर सारा क्योंकि लंबा चौड़ा आर्टिकल है ਜਿਹੜੇ इंटरस्टिड ने उन्होंने जाके गूगल ते देख सकते हैं। Khattar also visited a drone and jet manufacturing plant and invited IAI to set up units in proposed Hisar aviation hub that is being currently built in Haryana. So Khattar ne regularly a drone banaan wele he also urged Israeli cyber security firms to set up their bases in his state. उन्हें इजराइल दी साइबर सिक्योरिटी ਨੂੰ ਵੀ ਕਿਹਾ ਵੀ ਤੁਸੀਂ ਹਰਿਆਣੇ 'ਚ ਆਪਣੇ ਬੇਸ ਸੈੱਟ ਕਰੋ। According to Noor Gillen, Israel's ambassador to Delhi, the majority of Israeli investment in India were located in Haryana. ਕਿ ਜਿਹੜੀ ਇਜ਼ਰਾਈਲ ਦੀ ਮੈਜੋਰਿਟੀ ਇਨਵੈਸਟਮੈਂਟ ਹੈ ਉਹ ਹਰਿਆਣੇ 'ਚ ਹੈ। ਹੁਣ ਤੁਸੀਂ ਪੰਜਾਬ ਨੂੰ ਦਿੱਲੀ ਜਾਣ ਤੋਂ ਵੀ ਰੋਕ ਦਿੱਤਾ ਹੈ ਔਰ ਇਧਰ ਹਰਿਆਣੇ 'ਚੋਂ ਜ਼ਹਿਰੀਲਾਪਨ ਤਿਆਰ ਹੋ ਰਿਹਾ ਸਾਰਾ ਜਿਹੜਾ ਅਲਟੀਮੇਟਲੀ ਉਹਨਾਂ ਨੇ ਹੋਰ ਕਿੱਥੇ ਵਰਤਣਾ ਸਿੱਖਾਂ ਦੇ ਖਿਲਾਫ ਜਾਂ ਅਲਟੀਮੇਟਲੀ ਇਹਨੂੰ ਪਾਕਿਸਤਾਨ ਦੇ ਖਿਲਾਫ ਹੀ ਇਹ ਹੱਬ ਹੋਏਗਾ ਔਰ ਇਹ ਜਿਹੜੀ ਹੈ ਹਿਸਾਰ ਨੂੰ ਹੱਬ ਬਣਾ ਰਹੇ ਨੇ ਐਵੀਏਸ਼ਨ ਮੈਨੂਫੈਕਚਰਿੰਗ डिफेंस प्रोडक्शन नोड एज ए मीन्स टू केटर टू ग्लोबल डिमांड्स और ये और एंड च उन्हें क्या मिडल ईस्ट आई ने
ਕਿ ਅਸੀਂ ਇਸ ਦੇ ਲਈ ਈਵਨ ਹਰਿਆਣਾ ਸਰਕਾਰ ਨੂੰ ਵੀ ਕੰਟੈਕਟ ਕੀਤਾ, ਲੇਕਿਨ ਟੂ ਲਰਨ ਮੋਰ ਅਬਾਊਟ ਇਹਦੇ 'ਚ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਅੱਗੋਂ ਸਾਨੂੰ ਕੋਈ ਵੀ ਜਵਾਬ ਨਹੀਂ। MEE ਰੀਚਡ ਆਊਟ ਟੂ ਹਰਿਆਣਾ ਪੁਲਿਸ ਡਿਪਾਰਟਮੈਂਟ ਐਂਡ ਚੀਫ ਮਿਨਿਸਟਰਸ ਆਫਿਸ ਫਾਰ ਕਮੈਂਟ ਬਟ ਡਿਡਨਟ ਰਿਸੀਵ ਏ ਰਿਸਪੌਂਸ ਬਾਈ ਟਾਈਮ ਆਫ ਪਬਲੀਕੇਸ਼ਨ, ਕਿ ਜਦੋਂ ਅਸੀਂ ਇਹਨੂੰ ਛਾਪ ਰਹੇ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੂਨ 84 ਦਾ ਘੱਲੂਘਾਰਾ ਵੀ ਇੰਟਰਨੈਸ਼ਨਲ ਕੰਸਪੀਰੇਸੀ ਸੀ, ਔਰ ਜੋ ਇਹਨਾਂ ਦਿਨਾਂ ਦੇ ਵਿੱਚ ਉੱਥੇ ਹੋ ਰਿਹਾ ਹੈ, ਚੱਲ ਰਿਹਾ ਹੈ, ਆਉਣ ਵਾਲਾ ਪੀਰੀਅਡ ਕਿੰਨਾ ਖਤਰਨਾਕ ਹੋਏਗਾ ਇਸ ਬਾਰੇ। ਔਰ ਅਸੀਂ ਥੈਂਕਫੁਲ ਹਾਂ ਮਿਡਲ ਈਸਟ ਆਈ ਦਾ ਕਿ ਉਹਨਾਂ ਨੇ ਸੱਚਮੁੱਚ ਹੀ ਉਹਨਾਂ ਨੇ ਅੱਖ ਵੀ ਰੱਖੀ ਹੈ, ਔਰ ਇਹ ਲਿਖਤ ਜਿਹੜੀ ਹੈ ਇੱਕ ਆਈ ਓਪਨਰ ਹੈ ਦੱਸਣ ਦੇ ਲਈ ਕਿ ਸਾਡੇ ਸਾਹਮਣੇ ਜਿਹੜੇ ਚੈਲੰਜਸ ਨੇ ਉਹ ਕਿਸ ਲੈਵਲ ਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।